ਜਿਹੜੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਆ ਹਰਮੀਤ ਸਿੰਘ ਪਠਾਨਮਾਜਰਾ, ਪੁਲਿਸ ਜਿਹੜੀ ਆ ਰੇਡ ਕਰਦੀ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਆ ਕੇਸ ਦੇ ਸੰਬੰਧ ਦੇ ਵਿੱਚ। ਪਰ ਲੋਕਾਂ ਦੇ ਵੱਲੋਂ ਜਾਂ ਕਹਿ ਲਓ ਕਿ ਕੁਛ ਗਰੁੱਪ ਜਿਹੜਾ ਉਹਨਾਂ ਦੇ ਸਮਰਥਕ ਆ, ਅਤੇ ਵੈਸੇ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਕਿ ਗਨ ਸ਼ਾਟ ਵੀ ਕੀਤੇ ਆ ਅਤੇ ਪੱਥਰਬਾਜ਼ੀ ਵੀ ਕੀਤੀ ਆ, ਜਿਹਦੇ ਵਿੱਚ ਉਹ ਭੱਜਣ ਦੇ ਵਿੱਚ ਕਾਮਯਾਬ ਹੋਏ। ਹੁਣ ਇਹਨਾਂ ਦਾ ਆਪਣਾ ਬਿਆਨ ਵੀ ਆ ਗਿਆ ਆ। ਹੁਣ ਹਜੇ ਤਾਂ ਨਹੀਂ ਪਤਾ ਲੱਗਾ ਕਿ ਇਹ ਕਿੱਥੇ ਖੜ੍ਹ ਕੇ ਉਹ ਬੋਲ ਰਿਹਾ, ਲੇਕਿਨ ਇੱਕ ਉੱਘੇ ਪੰਜਾਬੀ ਚੈਨਲ ਨੇ ਆਪਣੇ ਮਾਰ ਕੇ ਥੱਲੇ ਉਹਨਾਂ ਦਾ ਲਾਤਾ ਵੀ ਮੈਂ ਫਿਲਹਾਲ ਠੀਕ ਠਾਕ ਆ, ਮੇਰੇ ਨਾਲ ਇਹਨਾਂ ਨੇ ਐਨਕਾਊਂਟਰ ਕਰਨਾ ਸੀਗਾ ਬਲਾ ਬਲਾ ਬਲਾ, ਅਤੇ MLA ਜਿਹੜੇ ਬਾਕੀ ਦੇ ਨੇ ਉਹ ਵੀ ਥੋੜ੍ਹੀ ਆਪਣੀ ਜ਼ਮੀਰ ਦਿਖਾਉਣ। ਮੈਂ ਬਿਲਕੁਲ, ਮੈਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਮੇਰਾ ਐਨਕਾਊਂਟਰ ਕਰਨਾ। ਮੈਨੂੰ ਕਿਸੇ ਦਾ ਫੋਨ ਆ ਗਿਆ ਸੀ, ਮੈਂ ਉਹਨੂੰ ਪ੍ਰਸ਼ਾਦੇ ਪਾਣੀ 'ਚ ਚਾਹ ਪਾਣੀ 'ਚ ਲਿਜਾ ਕੇ ਉਹਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਇਸ ਹਿਸਾਬ ਦੇ ਨਾਲ ਸੁਰਖੀਆਂ ਦੇ ਵਿੱਚ ਲੈ ਕੇ ਆਉਂਦਾ ਆ ਪਠਾਨਮਾਜਰਾ ਨੂੰ, ਕਿ ਇੱਕ ਗੈਂਗਸਟਰ ਜਿੱਦਾਂ ਨਹੀਂ ਹੁੰਦਾ ਟਾਈਪ ਬਣਾ ਕੇ ਵੀ 500 ਕਰਮਚਾਰੀ ਮਗਰ ਲੱਗ ਗਿਆ, SHO ਜਾਂ SP ਮਗਰ ਲੱਗੇ ਹੋਏ ਆ, ਫਲਾਨੇ ਫਲਾਨੇ। ਬਹੁਤ ਵੱਡੀ ਕਾਰਵਾਈ ਸਿਰਫ ਹਵਾ ਦੇ ਵਿੱਚ ਜਾਂ ਕਹਿ ਲਓ ਕਿ ਸ਼ੋਅ ਕਰਵਾ ਦਿੱਤੀ ਆ ਕਿ ਉਹ ਤੋਂ ਉਹ ਡਰ ਕੇ ਬੈਠ ਜਾਣ। ਤੇ ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ ਕਿ ਸਰਕਾਰ, ਜਿੱਦਾਂ ਕਿਹਾ ਜਾਂਦਾ ਕਿ ਡੈਮ ਜਿਹੜੇ ਆ ਪਾਣੀ ਬਹੁਤ ਲੇਟ ਛੱਡਿਆ, ਪਹਿਲਾਂ ਛੱਡਣਾ ਚਾਹੀਦਾ ਸੀ, ਇਹ ਵੀ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਅਣਗਹਿਲੀ ਦੇ ਵਿੱਚ ਇਹ ਸਾਰਾ ਨੁਕਸਾਨ ਹੋਇਆ? ਇਹਦੇ ਉੱਪਰ ਤਾਂ ਸਾਰੀ ਚਰਚਾ ਹੋਣ ਰਹੀ ਆ ਵੀ ਫਲਾਨਾ ਜ਼ਿੰਮੇਵਾਰ ਹੈ ਜਾਂ ਸਰਕਾਰਾਂ ਨੇ ਨਹੀਂ ਕੰਮ ਕੀਤਾ, ਇਹਨਾਂ ਨੇ ਟੋਬਿਆਂ ਦੀ ਜਾਂ ਆਪਣੇ ਕੱਸੀਆਂ ਦੀ ਕੋਈ ਸਫਾਈ ਨਹੀਂ ਕਰਾਈ ਜਾਂ ਬਲਾ ਬਲਾ ਬਲਾ, ਜਾਂ ਕੁਛ ਵਜ੍ਹਾ ਵੀ ਆਉਣ ਡਈਆਂ ਕਿ ਨਹੀਂ ਇਹ ਸਰਕਾਰਾਂ ਜਾਣਬੁੱਝ ਕੇ ਵੀ ਕਰਦੀਆਂ, ਜਾਂ ਸਾਡਾ ਭਾਖੜੇ ਦੇ ਉੱਪਰ ਜਾਂ ਸਾਡਾ ਜਿਹੜਾ BBMB ਵਾਲੇ ਆ ਮੈਨੇਜਮੈਂਟ ਦੇ ਉੱਪਰ ਕੰਟਰੋਲ ਹੀ ਹੈ ਨਹੀਂਗਾ, ਉਹ ਜਿੱਦਾਂ ਚਾਹੁੰਦੇ ਉਸ ਹਿਸਾਬ ਨਾਲ ਪਾਣੀ ਛੱਡਦੇ। ਜਿਹੜਾ ਇੱਕ ਇੰਟਰਨੈਸ਼ਨਲ ਲਾਅ ਆ ਉਹ ਇਹ ਵੀ ਕਹਿੰਦਾ ਕਿ ਜਿਹੜਾ ਤੁਹਾਡਾ ਦਰਿਆਵਾਂ ਦਾ ਪਾਣੀ ਹੈ ਘੱਟ ਤੋਂ ਘੱਟ 30% 30% ਦਾ ਉਹ ਵਹਿੰਦਾ ਰਹਿਣਾ ਚਾਹੀਦਾ ਆ, ਉਹਦੇ ਨਾਲ ਉਹ ਦਰਿਆ ਦਾ ਜਿਹੜਾ ਵਹਾਅ ਹੈ ਉਹ ਵੀ ਠੀਕ ਰਹਿੰਦਾ ਆ। ਫਿਰ ਇਸ ਤਰ੍ਹਾਂ ਦੀ ਮੁਸੀਬਤ ਹੀ ਆਉਣੀ ਆ ਕਿ ਮੀਂਹ ਇੰਨੇ ਜ਼ਿਆਦਾ ਪੈ ਕੇ ਤੋਂ ਪਾਣੀ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ। ਸਾਨੂੰ ਲੱਗਦਾ ਕਿ ਬੰਨ੍ਹ ਉੱਪਰ ਬਹੁਤ ਤਕੜਾ ਬੰਨ੍ਹ ਹੋਇਆ ਆ, ਅਸੀਂ ਰਾਖੀਆਂ ਤੋਂ ਠੀਕਰੀ ਪਰੇ ਵੀ ਲਾਉਣੇ ਆ, ਲੇਕਿਨ ਥੱਲਿਓਂ ਖੋਰਾ ਪੈਣ ਡਿਆ ਕਿਉਂਕਿ ਥੱਲੇ ਵੇਚ ਨਹੀਂ ਰਿਹਾ ਹੈ। ਘੱਟੋ ਘੱਟ ਕਈ ਸਾਲ ਲੱਗ ਜਾਣੇ ਉਹਨਾਂ ਨੂੰ ਫਿਰ ਉਸ ਲੀਹ ਦੇ ਉੱਤੇ ਆਉਣ ਤੱਕ। ਤੇ ਜਿਹੜੇ ਹੁਣ ਡੰਗਰ ਜਿਹੜੇ ਆ ਉਹ ਆਪਣੀ ਲਾਈਫ ਹੈ ਜਿਹੜੀ ਗਵਾ ਚੁੱਕੇ ਆ, ਲੋਕ ਆਪਣੀ ਲਾਈਫ ਉਹ ਤਾਂ ਵਾਪਸ ਆਉਣੀ ਨਹੀਂ ਹੈ ਨਾ। ਤੇ ਇਸ ਕਰਕੇ ਸਰਕਾਰਾਂ ਵੈਸੇ ਤਾਂ ਗਿਰਦਾਵਰੀ ਚਲੋ ਸ਼ੁਰੂ ਕਰ ਦਿੱਤੀ ਆ, ਪਰ ਕਿੰਨਿਆਂ ਕੁ ਨੂੰ ਉਹਦਾ ਮੁਆਵਜ਼ਾ ਮਿਲਦਾ ਇਹ ਵੀ ਆਪਾਂ ਜਾਣਦੇ ਹੀ ਆ ਕਿ ਇੱਕ ਭਿਆਨਕ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਲੇਕਿਨ ਮੈਂ ਤੁਹਾਨੂੰ ਲੈ ਕੇ ਚੱਲਦਾ ਜਿਹੜੇ ਆਪਣੇ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ KJ ਰਮੇਸ਼, ਉਹਨਾਂ ਨੇ ਇੱਕ ਟਿੱਪਣੀ ਦਿੱਤੀ ਆ ਕਿ ਕਹਿੰਦੇ ਇਹ ਅਤਿਅੰਤ ਗਰਮੀ ਜਾਂ ਬਾਰਿਸ਼ ਜਿਹੜੀ ਆ ਨਾ ਮੌਸਮੀ ਘਟਨਾਵਾਂ ਆ, ਇਹਦਾ ਜਲਵਾਯੂ ਦੇ ਨਾਲ ਸਿੱਧਾ ਸੰਪਰਕ ਆ। ਇੰਡੋਸ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਦਲਜੀਤ ਸਿੰਘ ਬ੍ਰਿਸਬੇਨ ਦੇ ਸਟੂਡੀਓ ਤੋਂ। ਅਤੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਜਿਹੜੀ ਅਸੀਂ ਗੱਲਬਾਤ ਕਰਾਂਗੇ, ਪੰਜਾਬ ਦੇ ਕੁਛ ਮੁੱਦੇ ਵਿਚਾਰਾਂਗੇ ਅਤੇ ਕੁਛ ਇੰਟਰਨੈਸ਼ਨਲ ਜਿਹੜੇ ਮੁੱਦੇ ਆ ਉਹ ਵੀ ਵਿਚਾਰਾਂਗੇ। ਅਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਕਾਫੀ ਭਿਆਨਕ ਹੋ ਚੁੱਕੀ ਆ, ਅਤੇ ਕਿਹਾ ਜਾਂਦਾ ਕਿ 1988 ਤੋਂ ਬਾਅਦ ਬੜੇ ਮਾਰੂ ਜਿਹੜੇ ਪ੍ਰਭਾਵ ਆ ਇਹ ਹੜ੍ਹਾਂ ਨੇ ਪਾਏ ਆ, ਅਤੇ ਬਹੁਤ ਸਾਰੇ ਪਿੰਡ ਅਤੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ। 37 ਦੇ ਕਰੀਬ ਮੌਤਾਂ ਵੀ ਇਸ ਹੜ੍ਹਾਂ ਦੇ ਵਿੱਚ ਹੋਈਆਂ ਆ, ਪਰ ਅਜੇ ਵੀ ਖਤਰਾ ਜਿਹੜਾ ਆ ਉਹ ਟਲਿਆ ਨਹੀਂ, ਭਾਵੇਂ ਕਿ ਪਹਿਲਾਂ ਨਾਲੋਂ ਪਾਣੀ ਕੁਛ ਘਟਿਆ ਆ। ਅਤੇ ਆਉਣ ਵਾਲੇ ਜਿਹੜੇ ਕੁਛ ਹੋਰ ਦਿਨ ਹੈਗੇ ਆ ਉਹਨਾਂ ਦੇ ਵਿੱਚ ਹੋਰ ਪ੍ਰਭਾਵ ਦੇਖਣ ਨੂੰ ਮਿਲਣਗੇ। ਅਤੇ MLA ਪਠਾਨਮਾਜਰਾ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਆ, ਉਹ ਵੀ ਕੇਸ ਕਾਫੀ ਗਰਮਾਇਆ ਹੋਇਆ। ਅਤੇ ਨਾਲ ਹੀ ਗੱਲ ਕਰਾਂਗੇ ਚਾਈਨਾ ਦੇ ਵਿੱਚ ਜਿਹੜੀ ਇੱਕ ਵਿਕਟਰੀ ਪਰੇਡ ਹੋਈ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਗੱਲ ਕਰਾਂਗੇ ਰਾਹੁਲ ਗਾਂਧੀ ਹੋਣਾ ਦੇ ਬਾਰੇ, ਅਤੇ ਅੱਜ ਕੱਲ੍ਹ ਉਹ ਵੀ ਕਾਫੀ ਚਰਚਾ ਦੇ ਨੇ, ਕਾਫੀ ਅਗਰੈਸਿਵ ਜਿਹੜੀ ਪੋਲੀਟਿਕਸ ਆ ਉਹ ਕਰ ਰਹੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਸਤਿ ਸ਼੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਅਤੇ ਲਸਾੜਾ ਸਾਹਿਬ, ਹੜ੍ਹਾਂ ਦੀ ਸਥਿਤੀ ਦੇ ਉੱਤੇ ਵੀ ਗੱਲ ਆਪਾਂ ਕਰਨੀ ਆ, ਪਰ ਉਹ ਤੋਂ ਪਹਿਲਾਂ ਜਿਹੜੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਆ ਹਰਮੀਤ ਸਿੰਘ ਪਠਾਨਮਾਜਰਾ ਜੀ। ਅਤੇ ਪੁਲਿਸ ਜਿਹੜੀ ਆ ਰੇਡ ਕਰਦੀ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਆ ਕੇਸ ਦੇ ਸੰਬੰਧ ਦੇ ਵਿੱਚ। ਪਰ ਲੋਕਾਂ ਦੇ ਵੱਲੋਂ ਜਾਂ ਕਹਿ ਲਓ ਕਿ ਕੁਛ ਗਰੁੱਪ ਜਿਹੜਾ ਉਹਨਾਂ ਦੇ ਸਮਰਥਕ ਆ, ਅਤੇ ਵੈਸੇ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਕਿ ਗਨ ਸ਼ਾਟ ਵੀ ਕੀਤੇ ਆ ਅਤੇ ਪੱਥਰਬਾਜ਼ੀ ਵੀ ਕੀਤੀ ਆ, ਜਿਹਦੇ ਵਿੱਚ ਉਹ ਭੱਜਣ ਦੇ ਵਿੱਚ ਕਾਮਯਾਬ ਹੋਇਆ। ਕੀ ਦੇਖਦੇ ਹੋ ਇਸ ਕੇਸ ਨੂੰ? ਦੇਖੋ ਦਲਜੀਤ ਜੀ, ਜੇ ਆਪਾਂ
ਪੰਜਾਬ ਦੀ ਤਰਾਸਦੀ ਦੀ ਗੱਲ ਕਰੀ ਤਾਂ ਮੇਰੇ ਖਿਆਲ ਪਾਣੀਆਂ ਤੋਂ ਵੱਡੀ ਤਰਾਸਦੀ ਤਾਂ ਇਸ ਟਾਈਮ ਕੋਈ ਹੈ ਨਹੀਂ। ਜੀ ਤੇ ਉਸ ਪਾਣੀਆਂ ਦੀ ਤਰਾਸਦੀ ਦੇ ਵਿੱਚ ਜੇ ਆਪਾਂ ਕਹੀਏ ਵੀ ਜਿਹੜਾ ਸੂਬਾ ਆ ਜਾਂ ਸੂਬੇ ਦੇ ਲੋਕ ਆ, ਜੀ ਉਹ ਤਾਂ ਜੀ ਜਾਨ ਦੇ ਨਾਲ ਉੱਥੇ ਖਲੋਏ ਆ। ਤੇ ਜੇ ਆਪਾਂ ਸਰਕਾਰ ਦੀ ਗੱਲ ਕਰੀਏ, ਉਹ ਮੂਕ ਦਰਸ਼ਕ ਬਣੀ ਬੈਠੀ ਆ। ਹੁਣ ਆਪ ਦੇ ਜਿਹੜੇ ਸਨੌਰ ਤੋਂ ਇਹ ਆਪਣੇ ਕੋਲ ਵਿਧਾਇਕ ਸੀਗੇ ਹਰਮੀਤ ਸਿੰਘ ਪਠਾਨ ਮਾਜਰਾ ਜੀ, ਇਹਨਾਂ ਨੇ ਗੱਲ ਕਿਤੇ ਹੋਰ ਪਾਸੇ ਸ਼ੁਰੂ ਕੀਤੀ ਆ ਤੇ ਅਖੀਰ 'ਚ ਆ ਕੇ ਹੜ੍ਹਾਂ ਦੇ ਉੱਪਰ ਜਾਂ ਸਾਡੇ DC ਸਾਹਿਬ ਦੇ ਉੱਪਰ ਆਪਣਾ ਕਹਿ ਲਓ ਕਿ ਗੁੱਸਾ ਗਿਲਾ ਕੱਢ ਦਿੱਤਾ ਆ। ਹੁਣ ਇਹਨਾਂ ਦਾ ਆਪਣਾ ਬਿਆਨ ਵੀ ਆ ਗਿਆ ਆ। ਹੁਣ ਹਜੇ ਤਾਂ ਨਹੀਂ ਪਤਾ ਲੱਗਾ ਕਿ ਇਹ ਕਿੱਥੇ ਖੜ੍ਹ ਕੇ ਉਹ ਬੋਲ ਰਿਹਾ, ਲੇਕਿਨ ਇੱਕ ਉੱਘੇ ਪੰਜਾਬੀ ਚੈਨਲ ਨੇ ਆਪਣੇ ਮਾਰ ਕੇ ਥੱਲੇ ਉਹਨਾਂ ਦਾ ਲਾਤਾ ਵੀ ਮੈਂ ਫਿਲਹਾਲ ਠੀਕ ਠਾਕ ਆ, ਪਰ ਮੈਂ ਚੜ੍ਹਦੀ ਕਲਾ 'ਚ ਆ, ਮੇਰੇ ਨਾਲ ਇਹਨਾਂ ਨੇ ਐਨਕਾਊਂਟਰ ਕਰਨਾ ਸੀਗਾ, ਬਲਾ ਬਲਾ ਬਲਾ। ਤੇ MLA ਜਿਹੜੇ ਬਾਕੀ ਦੇ ਨੇ ਉਹ ਵੀ ਥੋੜ੍ਹੀ ਆਪਣੀ ਜ਼ਮੀਰ ਦਿਖਾਉਣ। ਚਲੋ ਇੱਥੇ ਤੱਕ ਦਾ ਸਾਰਾ ਘਟਨਾਕ੍ਰਮ ਜਿਹੜਾ ਹੈਗਾ ਆ ਉਹ ਤਕਰੀਬਨ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਆ। ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਜਿਹੜੀ ਅੰਦਰ ਲੁਕੀ ਹੋਈ ਗੱਲ ਆ ਜਾਂ ਤਹਿ ਵਾਲੀ ਗੱਲ ਹੈ ਨਾ, ਉਹਨੂੰ ਥੋੜ੍ਹਾ ਜਿਹਾ ਫਰੋਲ ਕੇ ਲਿਆਈਏ ਤਾਂ ਕਿ ਸਾਨੂੰ ਫੋਰਕਾਸਟਿੰਗ ਪਤਾ ਲੱਗੇ ਕਿ ਸਥਿਤੀਆਂ ਗਾਹਾਂ ਹੋਣੀਆਂ ਕੀ ਆ। ਪਹਿਲੀ ਨਮੋਸ਼ੀ ਇਹ ਬਣਦੀ ਆ ਕਿ ਤੁਸੀਂ ਜਦੋਂ ਸੂਬੇ ਦੇ ਵਿੱਚ ਐਡੀ ਗੰਭੀਰ ਸਮੱਸਿਆ ਬਣੀ ਹੋਈ ਆ, ਦੂਜਾ ਤੁਸੀਂ ਅਜੇ ਕੁਝ ਘੰਟਿਆਂ ਪਹਿਲਾਂ ਹੀ ਉਸ ਵਿਪਤਾ ਨੂੰ ਕਹਿ ਲਓ ਕਿ ਇੱਕ ਤਰਾਸਦੀ, ਇੱਕ ਮਹਾਮਾਰੀ ਹਿਸਾਬ ਦੇ ਨਾਲ ਤੁਸੀਂ ਬਿਆਨ ਕੀਤਾ ਕੇਂਦਰ ਦੇ ਕੋਲ। ਮਤਲਬ ਕਿ ਇੰਨੇ ਦਿਨਾਂ ਦੇ ਤੁਸੀਂ ਜਿਹੜਾ ਐਜ਼ ਏ ਬਤੌਰ ਸੂਬਾ ਸਰਕਾਰ ਆ ਉਹ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਆ ਕਿ ਇਹ ਆਫਤਾ ਨਹੀਂ ਹੈਗੀ। ਹੁਣ ਜਾ ਕੇ ਡਿਕਲੇਅਰ ਹੋਇਆ ਆਫਤਾ ਹੋ ਗਈ, ਲੇਕਿਨ ਉਸ ਐਡੀ ਵੱਡੀ ਆਫਤਾ ਦੇ ਵਿੱਚ ਤੁਸੀਂ ਇੱਕ ਫੁੱਫੜ ਨਾਂ ਦੀ ਆਫਤਾ ਹੋਰ ਪੈਦਾ ਕਰ ਦੇਣੀ ਆ। ਇੱਕ ਤਾਂ ਲੋਕੀ ਉਹਦਾ ਵੈਸੇ ਮਖੌਲ ਵੀ ਉਡਾਉਂਦੇ ਆ ਵੀ ਇਸ ਵੱਡੇ ਪਾਣੀਆਂ ਨਾਲੋਂ ਤਾਂ ਫੁੱਫੜ ਜ਼ਿਆਦਾ ਵੱਡਾ ਹੋ ਗਿਆ। ਠੀਕ ਆ ਜੀ, ਪਰ ਵਿਚਲੀ ਤਰਾਸਦੀ ਇਹ ਬਣਦੀ ਹੈ ਕਿ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਆ ਉਹ ਜ਼ਿਆਦਾ ਸੁਰਖੀਆਂ ਲੈ ਜਾਂਦੀਆਂ। ਤਿੰਨ ਕੁ ਗੱਲਾਂ ਇਹਦੇ ਵਿੱਚੋਂ ਪਹਿਲੀ ਗੱਲ ਤਾਂ ਨਿਕਲ ਕੇ ਆਉਣੀਆਂ ਆ। ਪਹਿਲੀ ਗੱਲ ਤਾਂ ਇਹ ਆ ਕਿ ਜੇ ਆਪਾਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦਾ ਜੇ ਥੋੜ੍ਹਾ ਜਿਹਾ ਆਪਾਂ ਪਿਛੋਕੜ ਚੈੱਕ ਕਰੀਏ, ਮੈਂ ਨਹੀਂ ਕਹਿੰਦਾ ਕਿ ਉਹ ਚੰਗੇ ਆ ਜਾਂ ਮਾੜੇ ਆ। ਜੇ ਅਸੀਂ ਪੱਤਰਕਾਰੀ ਨਜ਼ਰੀਏ ਦੇਖੀਏ ਜਾਂ ਲੋਕਾਂ ਦੀ ਰਾਏ ਲਈਏ ਤਾਂ ਲੋਕਾਂ ਦੇ ਵਿੱਚ ਵੀ ਕੋਈ ਐਡੀ ਵੱਡੀ ਉਹਨਾਂ ਦੀ ਛਵੀ ਨਹੀਂ ਸੀ। ਲੋਕ ਇਸ ਜਿਹੜਾ ਹੁਣ ਵਰਤਾਰਾ ਵਾਪਰਿਆ ਉਸ ਤੋਂ ਪਹਿਲਾਂ ਲੋਕਾਂ ਦੀ ਰਾਏ ਕੀ ਸੀਗਾ ਵੀ ਇਹਨਾਂ ਨੇ ਵੀ ਉੱਥੇ ਬਥੇਰਾ ਕੁਛ ਹੀ ਮਾਈਨਿੰਗ ਕੀਤੀ ਹੈ ਜਾਂ ਪੈਸੇ ਬਣਾਏ ਆ ਜਾਂ ਆਪਣੀ ਚੜ੍ਹਤ ਬਣਾ ਕੇ ਰੱਖੀ ਆ, ਕਿਉਂਕਿ CM ਸਾਹਿਬ ਦੇ ਨਾਲ ਇਹਨਾਂ ਦੇ ਖੁੱਲ੍ਹੇ ਸੰਬੰਧ ਸੀਗੇ, ਕਹਿ ਲਓ ਕੋਈ ਰਿਸ਼ਤੇਦਾਰੀ ਵਾਲੀ ਸੰਬੰਧ ਸੀਗੇ। ਤੇ ਹੁਣ ਸ਼ਾਇਦ ਕੋਈ ਇਹਨਾਂ ਦੇ ਤਰੇੜ ਪੈ ਗਈ ਆ ਤੇ ਹੁਣ ਇਹਨਾਂ ਨੇ ਆਪਣਾ ਝੰਡਾ ਅਲੱਗ ਚੱਕ ਲਿਆ। ਨਹੀਂ, ਤਰੇੜ ਇੱਦਾਂ ਆ ਕਿ ਜੇ ਆਪਾਂ ਕਹੀਏ ਵੀ ਹੁਣ ਇਹ ਕੇਸ ਆ 2021 ਦਾ ਕੇਸ ਆ, ਰੇਪ ਦਾ ਕੇਸ ਇਹਨਾਂ ਦੇ ਉੱਤੇ ਪਿਆ ਹੋਇਆ, ਤੇ ਫਿਰ ਉਹਦੀ ਜਿਹੜੀ ਆ ਗ੍ਰਿਫਤਾਰੀ ਦੇ ਲਈ ਜਾਇਆ ਜਾਂਦਾ। ਉਹਦੇ ਵਿੱਚ ਇਹ ਕਹਿਣਾ ਹੈ ਕਿ ਗੌਰਮੈਂਟ ਗੌਰਮੈਂਟ ਦੇਖੋ ਪੁਲਿਸ ਅੰਡਰ ਕੰਮ ਕਰਦੀ ਆ, ਪਰ ਤੁਸੀਂ ਜੇ ਤੁਸੀਂ ਸਹੀ ਆ, ਤੁਸੀਂ ਉੱਥੇ ਕੇਸ ਜੇ ਅਦਾਲਤ ਦੇ ਵੱਲੋਂ ਇਹ ਹੁਕਮ ਹੈਗੇ ਆ ਉਹਦੀ ਪਾਲਣਾ ਕਰਨਾ ਤਾਂ ਜਿਹੜਾ ਸਰਕਾਰ ਦੀ ਵੀ ਇੱਕ ਬਣਦੀ ਆ, ਤੇ ਉਲਟਾ ਤੁਸੀਂ ਕਿਸੇ ਹੋਰ ਨੂੰ ਜਿਹੜਾ ਦੋਸ਼ ਰੋਪਣ ਕਰਨਾ ਉਹ ਤਾਂ ਗਲਤ ਆ। ਮੈਂ ਇਸੇ ਕਰਕੇ ਅਦਲ ਜੀ ਤੇ ਤਿੰਨ ਐਂਗਲ ਬਣਦੇ ਆ, ਪਰ ਉਹਨਾਂ ਹਰੇਕ ਐਂਗਲ ਨੂੰ ਉਹਦਾ ਅੱਗੇ ਤੋਂ ਪਿੱਛੇ ਤੋਂ ਦੇਖਣਾ ਪਏਗਾ। ਤੁਸੀਂ 3 ਸਾਲ ਦਾ ਬੋਲੇ ਨਹੀਂ ਹੈਗੇ, 3.5 ਸਾਲ ਹੁਣ 1.5 ਪੌਣੇ 2 ਸਾਲ ਰਹਿੰਦਾ ਆ। ਹੁਣ ਤੁਹਾਨੂੰ ਯਾਦ ਆਈ ਆ, ਹੁਣ ਤੁਹਾਨੂੰ ਮਤਲਬ ਕਿ ਚੇਤਾ ਆਇਆ ਕਿ ਨਹੀਂ ਜੀ ਸਰਕਾਰ ਤਾਂ ਕੁਛ ਕਰ ਹੀ ਨਹੀਂ ਰਹੀ ਹੈਗੀ, MLA ਦੇ ਹੱਥ ਦੇ ਵਿੱਚ ਕੁਛ ਹੈ ਹੀ ਨਹੀਂ ਹੈਗਾ, ਸਾਰਾ ਕੁਛ ਤਾਂ ਅਫਸਰਸ਼ਾਹੀ ਕਰ ਰਹੀ ਆ। ਜਿਹੜੇ ਪਹਿਲੇ ਇੰਨੇ ਸਾਲ ਲੰਘੇ ਆ ਉਦੋਂ ਤੁਹਾਨੂੰ ਨਹੀਂ ਪਤਾ ਲੱਗਾ ਕਿ ਸਾਰਾ ਕੁਛ ਅਫਸਰਸ਼ਾਹੀ ਕਰ ਰਹੀ ਆ, ਉਦੋਂ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਸੀਗੀ। ਜਾਂ ਕਿਤੇ ਇਹ ਜਾਣ ਬੁੱਝ ਕੇ ਇਹ ਭੰਬਲ ਭੂਸਾ ਤਾਂ ਨਹੀਂ ਪਾਇਆ ਜਾ ਰਿਹਾ ਕਿ ਚੱਲ ਹੁਣ ਸਰਦਾਰ ਉੱਥੇ ਲੈਂਡ ਪੂਲਿੰਗ ਦੇ ਵਿੱਚੋਂ ਵੀ ਨਮੋਸ਼ੀ ਕੱਟ ਕੇ ਹਟੀ ਆ, ਹੜ੍ਹਾਂ ਦੇ ਵਿੱਚ ਇਹਨਾਂ ਕੋਲ ਪੈਸੇ ਪੂਸੇ ਤਾਂ ਹੈ ਨਹੀਂ ਗੇ, ਸਿਰਫ ਫੋਟੋ ਸੈਸ਼ਨ ਕਰਕੇ ਉੱਥੇ MLA ਜਿਹੜੇ ਮੁੜੀ ਆਉਂਦੇ ਆ ਵੀ ਚਲੋ ਥੋੜ੍ਹਾ ਇੱਧਰ ਨੂੰ ਧਿਆਨ ਤੋਰੀਏ, ਲੋਕਾਂ ਕੋਲ ਥੋੜ੍ਹੀ ਸਿੰਪਥੀ ਲਈਏ, ਨਾਲੇ MLA ਦੀ ਥੋੜ੍ਹੀ ਸਿੰਪਥੀ ਬਣ ਜੂਗੀ, MLA ਦੀ ਸਿੰਪਥੀ ਬਣੂਗੀ ਤਾਂ ਸ਼ਾਇਦ ਸਰਕਾਰ ਦੀ ਮਾੜੀ ਮੋਟੀ ਸਿੰਪਥੀ ਬਣ ਜੂਗੀ। ਕੰਮ ਤਾਂ ਅਸੀਂ ਕਰ ਰਹੇ ਹਾਂ। ਸੋ ਕੰਮ ਤਾਂ ਮਤਲਬ ਕਿ ਇਹਨਾਂ ਦਾ ਲੱਗਦਾ ਵੀ ਜਿੱਦਾਂ ਹੁੰਦਾ ਨਾ ਵੀ ਉਹ ਨਵੀਂ ਵਿਆਹੀ ਆਈ ਹੁੰਦੀ ਆ ਬਹੂ, ਤੇ ਉਹ ਵੀ ਤੂੰ ਝਾਂਜਰਾ ਝੁੰਜਾ ਛੜਕਾਈ ਜੇ ਕਰੀ ਕੁਰੀ ਜਾਏ ਕੁਛ ਵੀ ਨਾ, ਉਹ ਹਾਲਾਤ ਇਹਨਾਂ ਦੇ ਬਣੇ ਹੋਏ ਆ। ਸੋ ਕਹਿਣ ਦਾ ਮਤਲਬ ਕਿ ਹੋ ਸਕਦਾ ਕਿ ਜਾਣ ਬੁੱਝ ਕੇ ਵੀ ਪ੍ਰੋਪੋਗੰਡਾ ਹੋ ਸਕਦਾ ਆ ਕਿ ਇਹਦੇ ਵਿੱਚ ਥੋੜ੍ਹੇ ਦਿਨ ਗਰਮਾ ਗਰਮੀ ਜੇ ਕਰਵਾ ਕੇ ਥੋੜ੍ਹਾ ਜਿਹਾ ਹੜ੍ਹਾਂ ਤੋਂ ਧਿਆਨ ਜਿਹਾ ਭਟਕਾ ਕੇ ਜਾਂ ਨੂੰ ਥੋੜ੍ਹਾ ਪਾਣੀ ਉਤਰ ਜਾਊਗਾ, ਸਟੇਬਲ ਹੋ ਜਾਊਗਾ, ਨਾਲੇ ਥੋੜ੍ਹੀ ਵਾਹਵਾ ਵੀ ਮਿਲ ਜੂਗੀ ਵੀ ਲਓ ਵੀ MLA ਬੋਲਿਆ ਸੀ ਜਾਂ ਸਰਕਾਰ ਤੱਤੀ ਹੋਈ ਆ। ਦੂਜਾ ਹੁਣ ਥੋੜ੍ਹਾ ਆਪਾਂ ਸਰਕਾਰੀ ਪੱਖ ਦੇਖਦੇ ਹਾਂ। ਇੱਦਾਂ ਵੀ ਮਹਿਸੂਸ ਹੁੰਦਾ ਆ ਸਰਕਾਰ ਦੇ ਵੱਲੋਂ ਕਿ ਦੇਖੋ ਇਹਨਾਂ ਨੂੰ ਇਸ ਹਿਸਾਬ ਦੇ ਨਾਲ ਸੁਰਖੀਆਂ ਦੇ ਵਿੱਚ ਲੈ ਕੇ ਆਉਂਦਾ ਆ ਪਠਾਨ ਮਾਜਰਾ ਨੂੰ ਕਿ ਇੱਕ ਗੈਂਗਸਟਰ ਜਿੱਦਾਂ ਨਹੀਂ ਹੁੰਦਾ ਟਾਈਪ ਬਣਾ ਕੇ ਵੀ 500 ਕਰਮਚਾਰੀ ਮਗਰ ਲੱਗ ਗਿਆ, SHO ਜਾਂ SP ਮਗਰ ਲੱਗੇ ਹੋਏ ਆ ਫਲਾਨੇ। ਖੈਰ ਪ੍ਰੋਪਰ ਉਹਦੀ ਗਿਣਤੀ ਤਾਂ ਹੈ ਨਹੀਂ ਕਿ ਜਿੰਨਾ ਕੋ ਬੋਲ ਰਹੇ ਆ। ਮਤਲਬ ਕਿ ਜੇ ਕਿਸੇ ਨੇ ਰੇਪ ਕੀਤਾ ਆ, ਠੀਕ ਆ, ਜਾਂ ਉਹਦੇ ਉੱਪਰ ਕੋਈ ਕੇਸ ਚੱਲਦਾ ਪਿਆ ਆ,
ਤਾਂ ਉਹਦੇ ਪਿੱਛੇ ਐਡੀ ਨਫਰੀ ਮਤਲਬ ਕਿ ਗੈਂਗਸਟਰ ਟਾਈਪ ਉਹ ਵਿਕਰਮ ਹੋਣੀ ਪਿੱਛੇ ਲਗਾ ਦੇਣੇ, ਜਿਹੜੇ ਸਪੈਸ਼ਲਿਸਟ ਇਨਕਾਊਂਟਰ ਵਾਲੇ ਹੈਗੇ ਆ। ਮਤਲਬ ਕਿ ਇੱਕ ਕਹਿ ਲਓ ਕਿ ਹੱਦੋਂ ਵੱਧ ਹਊਆ ਜਿਹਾ ਕ੍ਰੀਏਟ ਕਰ ਦੇਣਾ ਸਰਕਾਰ ਵੱਲੋਂ, ਜਦ ਕਿ ਉਹਦੀ ਟਰੀਟਮੈਂਟ, ਉਸ ਅਪਰਾਧੀ ਦੀ ਟਰੀਟਮੈਂਟ ਤਾਂ ਕੁਝ ਹੋਰ ਹਿਸਾਬ ਨਾਲ ਹੁੰਦੀ ਆ। ਕਿਤੇ ਇਹ ਇੰਡਾਇਰੈਕਟ ਸੁਨੇਹਾ ਤਾਂ ਨਹੀਂ ਹੈਗਾ ਕਿ ਜਿੱਦਾਂ ਪੰਨੂ ਸਾਹਿਬ ਬੋਲ ਰਹੇ ਸੀਗੇ ਵੀ ਇਹ ਤੋਂ ਇਲਾਵਾ ਵੀ ਸਾਡੇ ਕੋਲ 10 MLA ਦੀ ਸੂਚੀ ਹੈਗੀ, 3 ਵਿੱਚ ਬੀਬੀਆਂ ਵੀ ਹੈਗੀਆਂ ਆ, ਕਿ ਉਹਨਾਂ ਨੂੰ ਇਹ ਦਿਖਾ ਦੇਣਾ ਕਿ ਲਓ ਜੀ ਇੱਕ ਕੌਂ ਅਸੀਂ ਮਾਰ ਕੇ ਟੰਗ ਦਿੱਤਾ, ਹੁਣ ਤੁਸੀਂ ਬੰਦੇ ਦੇ ਬੁੱਤ ਬਣ ਜਾਓ। ਮਤਲਬ ਕਿ ਸਿੱਧੇ ਤੌਰ 'ਤੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਆ, ਇੱਕ ਬਹੁਤ ਵੱਡੀ ਕਾਰਵਾਈ ਸਿਰਫ ਹਵਾ ਦੇ ਵਿੱਚ ਜਾਂ ਕਹਿ ਲਓ ਕਿ ਸ਼ੋਅ ਕਰਵਾ ਦਿੱਤੀ ਆ ਕਿ ਉਹ ਤੋਂ ਉਹ ਡਰ ਕੇ ਬੈਠ ਜਾਣ। ਤੀਸਰਾ, ਜੇ ਉਸ ਇਹਦੇ ਜਿਹੜੇ ਘਰ ਵਾਲੇ ਸੀਗੇ, ਫੈਮਿਲੀ ਮੈਂਬਰ ਸੀਗੇ ਜਾਂ ਇਹਦੇ ਜਿਹੜੇ ਸਮਰਥਕ ਸੀਗੇ, ਇਹ ਕਹਿੰਦੇ ਆ ਵੀ ਸਵੇਰੇ 6:30 ਵਜੇ ਪੁਲਿਸ ਆਈ ਆ, ਅਸੀਂ ਚਾਹ ਪਾਣੀ ਪਿਲਾਇਆ, ਫਿਰ ਅਸੀਂ ਉਹਨਾਂ ਨੂੰ ਰੋਟੀ ਪਾਣੀ ਆਫਰ ਕੀਤਾ, ਉਹ ਕਹਿੰਦੇ ਖਾ ਲੈਂਦੇ ਆ। ਅਤੇ ਉਹ ਜੀ ਰੋਟੀ ਪਾਣੀ ਦੇ ਚੱਕਰ ਦੇ ਵਿੱਚ ਇਹਨਾਂ ਦਾ ਬਿਆਨ ਇਹ ਹੈ ਕਿ ਮੈਂ ਉੱਥੋਂ ਖਿਸਕ ਗਿਆ ਆਪਣੇ ਥੋੜ੍ਹੇ ਹਮਾਇਤੀਆਂ ਦੇ ਨਾਲ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹ ਖਿਸਕ ਗਿਆ ਆ, ਫਿਰ ਸਰਕਾਰ ਇਹ ਕਿਉਂ ਕਹਿ ਰਹੀ ਹੈ ਵੀ ਉਹਨਾਂ ਦੇ ਉੱਪਰ ਉਹਨਾਂ ਨੇ ਗੋਲੀ ਵਗੈਰਾ ਕੀਤੀ ਆ, ਉੱਥੇ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਉਹ ਸਫਲ ਹੋ ਗਿਆ ਭੱਜਣ ਦੇ ਵਿੱਚ, ਲੇਕਿਨ ਉਹਨਾਂ 'ਤੇ ਗੋਲੀ ਚਲਾਈ ਗਈ ਆ। ਗਵਾਂਢੀ ਸੂਬਾ ਉਹਨਾਂ ਦੇ ਜਿਹੜੇ ਮਿਨਿਸਟਰ ਆ ਉਹ ਤਾਂ ਕਹਿ ਰਿਹਾ ਅਸੀਂ ਤਾਂ ਕੋਈ ਉੱਥੇ ਨਾ ਕੋਈ ਉੱਥੇ ਕਾਰਤੂਸ ਦੇਖਿਆ, ਨਾ ਅਸੀਂ ਕੋਈ ਆਵਾਜ਼ ਸੁਣੀ ਆ, ਅਤੇ ਵੀ ਇਹ ਤਾਂ ਇੱਕ ਫਿਲਮੀ ਸੀਨ ਜਿਹਾ ਲੱਗਦਾ ਆ। ਦੂਸਰਾ, ਜਿਹੜੀ ਪੁਲਿਸ ਆ, ਜਿਸ ਇਲਾਕੇ ਦੇ ਵਿੱਚ ਤੁਸੀਂ ਗਏ ਹੋਏ ਆ, ਉਸ ਇਲਾਕੇ ਦੀ ਪੁਲਿਸ ਦਾ ਉੱਥੇ ਮੂਕ ਦਰਸ਼ਕ ਬਣ ਕੇ ਬੈਠੀ, ਉਹਨੇ ਤਾਂ ਕਿਹਾ ਨਹੀਂ ਹੈ ਕਿ ਸਾਡੇ ਇਲਾਕੇ 'ਚ ਗੋਲੀ ਚੱਲੀ ਆ। ਤੁਸੀਂ ਸਾਰੀ ਜਦੋਂ ਵਾਰਦਾਤ ਹੋ ਗਈ ਆ ਉੱਥੋਂ ਬਾਅਦ ਤੁਸੀਂ ਆਪਣੀ ਨਮੋਸ਼ੀ ਨੂੰ, ਹੋ ਸਕਦਾ ਕਿ ਤੁਸੀਂ ਖਾਣ ਪੀਣ 'ਚ ਬਿਜ਼ੀ ਹੋ ਗਏ, ਉਹ ਤੁਹਾਡੇ ਤੋਂ ਪਿੱਛੋਂ ਨਿਕਲ ਗਿਆ ਆ, ਉਸ ਨਮੋਸ਼ੀ ਨੂੰ ਦੱਬਣ ਦੇ ਮਾਰੇ ਤੁਸੀਂ ਕਹਿ ਰਹੇ ਕਿ ਨਹੀਂ ਜੀ ਉਹਨਾਂ ਨੇ ਸਾਡੇ ਉੱਪਰ ਫਾਇਰਿੰਗ ਕਰਤੀ ਸੀਗੀ। ਇਹ ਮਤਲਬ ਕਿ ਕੋਈ ਫਿਲਮੀ ਤੋਂ ਵੀ ਇੱਕ ਫਿਲਮੀ ਜਿਹਾ ਸੀਨ ਜਿਹਾ ਬਣਦਾ ਜਾਂਦਾ ਆ। ਤਾਂ ਮਤਲਬ ਕਿ ਯਾਨੀ ਨਜ਼ਲਾ ਜੇ ਕਹੀਏ ਕਿ ਉਹ ਪੁਲਿਸ ਦੇ ਉੱਤੇ ਹੀ ਆ, ਕਿ ਪੁਲਿਸ ਜਿਹੜੀ ਅੱਜ ਵੀ ਕੋਈ ਆਪਣੇ ਆਪ ਨੂੰ ਸੁਧਾਰ ਨਹੀਂ ਪਾਈ, ਕਿਉਂਕਿ ਕਾਫੀ ਇਹ ਕਿਹਾ ਜਾਂਦਾ, ਵੈਸੇ ਤਾਂ ਇਹ 2014-15 ਤੋਂ ਹੀ ਕਿਹਾ ਜਾਂਦਾ, ਅਕਾਲੀ ਗੌਰਮੈਂਟ ਵੀ ਕਹਿੰਦੀ ਰਹੀ ਆ, ਫਿਰ ਕਾਂਗਰਸੀ ਵੀ ਕਹਿੰਦੇ ਰਹੇ ਆ, ਇਹਨਾਂ ਨੇ ਬੜੇ ਦਾਅਵੇ ਕੀਤੇ ਕਿ ਅਸੀਂ ਪੁਲਿਸ ਸਿਸਟਮ ਸੁਧਾਰ ਦੇਣਾ, ਪਰ ਇਹ ਪੁਲਿਸ ਜਿਹੜੀ ਆ ਇਹ ਮੈਨੂੰ ਲੱਗਦਾ ਵੀ ਕਿਸੇ ਦੇ ਕੰਟਰੋਲ ਤੋਂ ਬਾਹਰ ਹੀ ਆ। ਇਹ ਮੰਨਣਾ ਹੀ ਆ ਵੀ ਸਰਕਾਰ ਤਾਂ ਬਚਾਉਣ ਦੇ ਵਿੱਚ ਹੀ ਲੱਗੀ ਹੋਈ ਆ। ਇੱਥੇ ਹੁਣ ਚਲੋ ਪੁਲਿਸ ਦੀ ਖਿਚਾਈ ਤਾਂ ਜ਼ਿਆਦਾ ਹੋ ਗਈ ਹੈ, ਪਰ ਪੁਲਿਸ ਕਿਹੜਾ ਆਪਣੇ ਆਪ ਦੇ ਵਿੱਚ ਕਿਸੇ ਨਾਲ ਧੱਕਾ ਕਰਨ ਜਾਂਦੀ ਹੈ। ਜੋ ਇਹਨਾਂ ਦੇ ਵੱਡੇ ਅਫਸਰਾਂ ਨੂੰ ਨਿਰਦੇਸ਼ ਮਿਲਣੇ ਆ ਉਹ ਤਾਂ ਹਾਈ ਕਮਾਂਡ ਤੋਂ ਮਿਲਣੇ ਆ, ਹੁਣ ਪਤਾ ਨਹੀਂ ਮਾਨ ਸਾਹਿਬ ਤੋਂ ਮਿਲਦੇ ਆ, ਪਤਾ ਨਹੀਂ ਦਿੱਲੀੋਂ ਮਿਲਦੇ ਆ, ਉਸ ਹਿਸਾਬ ਨਾਲ ਜਾ ਕੇ ਕਾਰਵਾਈ। ਚਲੋ ਇਹ ਤੋਂ ਫਿਰ ਆਪਾਂ ਇਹ ਪੱਖ ਪੇਸ਼ ਕਰ ਦਿੰਦੇ ਆ ਜੇ ਪੁਲਿਸ ਵਾਲਾ ਹੀ ਆ ਕਿ ਪੁਲਿਸ ਨੂੰ ਇੰਡੀਪੈਂਡੈਂਟਲੀ ਕੰਮ ਅੱਜ ਵੀ ਨਹੀਂ ਕੀਤਾ ਕਰਨ ਦਿੱਤਾ ਜਾਂਦਾ, ਤੇ ਲੋਕਾਂ ਦੇ ਵਿੱਚ ਵੀ ਦਲਜੀਤ ਜੀ ਇਹੀ ਸੁਨੇਹਾ ਜਾਂਦਾ ਕਿ ਪੁਲਿਸ ਨੂੰ ਵਰਤਿਆ ਜਾ ਰਿਹਾ ਹੈ। ਜੇ ਨਾ ਰੇਪ ਕੇਸਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਗੈਂਗਸਟਰਾਂ ਦੀ ਗੱਲ ਕਰਦੇ ਹਾਂ, ਫਿਲਹਾਲ ਦੇਖੋ ਵਿਧਾਇਕ ਨੇ, ਪੜ੍ਹੇ ਲਿਖੇ ਵੀ ਹੋ ਸਕਦੇ, ਉਹ ਠੀਕ ਆ ਕਿ ਇਹਨਾਂ ਦੇ ਨਾਲ ਕਈ ਗੱਲਾਂ ਵੀ ਜੁੜਦੀਆਂ ਨੇ ਜਾਂ ਧੱਕਾਸ਼ਾਹੀ ਵੀ ਜੁੜਦੀ ਆ, ਪਰ ਜੇ ਇਹਨਾਂ ਨੇ ਆਰੋਪ ਉਠਾਏ ਆ ਗੌਰਮੈਂਟ ਦੇ ਉੱਪਰ ਹੜ੍ਹਾਂ ਦੇ ਬਾਬਤ ਕਿ ਅਸੀਂ ਇੰਨੀ ਵਾਰ ਉਹਨਾਂ ਨੂੰ DC ਸਾਹਿਬ ਨੂੰ ਚਿੱਠੀ ਪਾਈ ਆ, ਜਾਂ ਉਹਨਾਂ ਨੂੰ ਜਾ ਕੇ ਉੱਥੇ ਸਥਾਨਕ ਕਹਿ ਲਓ ਕਿ ਹਾਲਾਤਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਭਾਈ ਇੱਥੋਂ ਇੱਦਾਂ ਦਾ ਕਰਕੇ ਮਿੱਟੀ ਕੱਢਣ ਦਿਓ, ਜਾਂ ਪਿੰਡ ਵਾਲਿਆਂ ਨੇ ਕਿਹਾ ਕਿ ਚਲੋ ਸਾਨੂੰ ਇੱਥੋਂ ਆਪਣੀ ਭਰਤੀ ਕਿਸੇ ਹੋਰ ਜਗ੍ਹਾ 'ਤੇ ਪਾਉਣ ਦਿਓ, ਜੇ DC ਸਾਹਿਬ ਨੇ ਉਹਨਾਂ ਨੂੰ ਮਨ੍ਹਾ ਕੀਤਾ ਆ, ਇਹਦੇ ਕਰਕੇ ਹੜ੍ਹਾਂ ਦੀ ਸਥਿਤੀ ਖਰਾਬ ਹੋਈ ਆ, ਇਹਦੀ ਬਜਾਏ ਕਿ ਸਰਕਾਰ ਉੱਥੇ ਕੋਈ ਹੋਰ ਗੱਲਾਂ ਕਰੇ, ਸਰਕਾਰ ਇਹਦਾ ਜਵਾਬ ਕਿਉਂ ਨਹੀਂ ਦਿੰਦੀ ਹੈਗੀ? ਸਰਕਾਰ ਨੂੰ ਜਿਹੜੀ ਨਲਾਇਕੀ ਸਾਹਮਣੇ ਆਈ ਆ, ਘੱਟ ਤੋਂ ਘੱਟ ਉੱਥੇ ਦਾ ਕੋਈ ਜਵਾਬ ਦੇਣਾ ਚਾਹੀਦਾ ਆ। ਦੂਸਰੇ ਪਾਸੇ ਜੇ ਆਪਾਂ ਹਰਮੀਤ ਸਿੰਘ ਉਹਨਾਂ ਦੇ ਜਾਈਏ, ਇੱਕ ਸਧਾਰਨ ਜਿਹੜਾ ਪੰਜਾਬ ਦਾ ਵਾਸੀ ਆ, ਜੇ ਉਹਨੂੰ ਲੱਗਦਾ ਕਿ ਮੈਨੂੰ ਕਿਸੇ ਨੇ ਐਨਕਾਊਂਟਰ ਕਰ ਦੇਣਾ ਆ ਜਾਂ ਮੇਰੇ ਮਗਰ ਐਡੀ ਫੋਰਸ ਛੱਡ ਦਿੱਤੀ ਆ, ਉਹ ਅਦਾਲਤ ਦਾ ਵੀ ਤਾਂ ਸਾਰਾ ਲੈ ਸਕਦਾ ਆ। ਉਹਨੂੰ ਕੀ ਲੋੜ ਆ ਇੱਦਾਂ ਦੇ ਬਿਆਨ ਦੇਣ ਦੀ, ਜਾਂ ਇੱਦਾਂ ਦੇ ਵੀਡੀਓ ਬਾਹਰ ਕੱਢਣ ਦੀ, ਜਾਂ ਇਸ ਤਰ੍ਹਾਂ ਨੱਠਣਾ ਭੱਜਣ ਦੀ? ਉਹ ਆਪਣਾ ਕੋਰਟ ਦਾ ਸਹਾਰਾ ਲੈ ਲਵੇ, ਉੱਥੇ ਕੋਰਟ 'ਚ ਜਾ ਕੇ ਪੇਸ਼ ਹੋ ਜਾਵੇ। ਔਰ ਮੈਂ ਇੱਥੇ ਮਤਲਬ ਕਿ ਗਰੰਟੀ ਦੇ ਨਾਲ ਕਹਿ ਨਾ, ਹੋਣਾ ਇਹੀ ਆ ਕਿ ਇਹਨਾਂ ਨੇ ਹੁਣ ਥੋੜ੍ਹੇ ਦਿਨਾਂ ਤੋਂ ਕੀ ਆ ਕਿ ਤਿਆਰੀ ਹੋਈ ਹੋਣੀ ਆ ਵਕੀਲ ਦੀ, 2-4 ਦਿਨਾਂ ਦੇ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਪੇਸ਼ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਣਾ ਆ। ਉਸ ਤੋਂ ਬਾਅਦ ਇਹ ਮਾਮਲਾ ਫਿਰ ਪਤਾ ਨਹੀਂ ਕਿੱਥੇ ਚੱਲ ਜਾਣਾ। ਅਤੇ ਖੈਰ ਦੇਖਦੇ ਹਾਂ ਕਿੱਦਾਂ ਹੁੰਦੀ ਆ। ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪਠਾਨ ਮਾਜਰਾ ਸਾਹਿਬ ਨੇ, ਚਲੋ ਇਹ ਜਿਹੜੇ ਸਵਾਲ ਆ ਹੁਣ ਤਾਂ ਜਦੋਂ ਬਾਗੀ ਹੋ ਗਏ ਆ, ਹੁਣ ਖੁੱਲ੍ਹ ਕੇ ਬੋਲਦੇ ਆ, ਪਰ ਸਵਾਲ ਤਾਂ ਜੇ ਦੇਖੇ ਦੱਬੀਆਂ ਸੁਰਾਂ ਦੇ ਵਿੱਚ ਸਾਰੇ MLA'ਆਂ ਦੇ ਇਹੀ ਆ ਕਿ ਸਾਨੂੰ ਜਿਹੜਾ ਕੰਮ ਨਹੀਂ ਪ੍ਰੋਪਰ ਕੀਤਾ ਜਾਂਦਾ, ਸਾਨੂੰ ਪ੍ਰੋਪਰ ਗ੍ਰਾਂਟ ਨਹੀਂ ਮਿਲਦੀ, ਜਾਣੀ ਕਹਿ ਲਓ ਕਿ ਗੱਲਾਂ ਤਾਂ ਇਹੀ ਸੁਣਨ ਨੂੰ ਮਿਲਦੀਆਂ ਉਹਨਾਂ ਦੇ ਭਰੋਸੇਯੋਗ ਸੂਤਰਾਂ ਤੋਂ। ਪਰ ਹੁਣ ਇਹ ਜਿਹੜੀ ਹੜ੍ਹ ਆ ਗਏ ਆ, ਹੜ੍ਹ ਦੇ ਵਿੱਚ ਚਲੋ ਇਹ ਵੀ ਕਹਿ ਦਿੰਦੇ ਆ ਵੀ ਇਹਦੇ ਉੱਤੇ ਜ਼ੋਰ ਨਹੀਂ, ਕੁਦਰਤ ਜਿਹੜੀ ਆ ਬਹੁਤ ਬਲਵਾਨ ਆ, ਕੁਦਰਤ ਦੇ ਅੱਗੇ ਜਿੰਨਾ ਵੀ ਚਲੋ ਆਪਾਂ ਉਸ ਨੂੰ ਘਟਾ ਸਕਦੇ ਹਾਂ ਉਸ ਨੁਕਸਾਨ ਨੂੰ,
ਪਰ 1988 ਤੋਂ ਬਾਅਦ ਇਸ ਵੇਲੇ ਹੜ੍ਹ ਵੀ ਮੀਂਹ ਵੀ ਬਹੁਤ ਪਏ ਆ। ਜੀ ਜੀ ਮੀਂਹ ਜਿਹੜੇ ਆ ਕਾਫੀ ਇਹ ਵੀ ਗੱਲ ਮੰਨਣੀ ਪੈਣੀ ਆ ਕਿ ਕਲਾਈਮੇਟ ਚੇਂਜ ਜਿਹੜੀ ਆ ਉਹਦੇ ਪ੍ਰਭਾਵ ਦੇਖਣ ਨੂੰ ਮਿਲੇ ਆ ਕਿ ਕਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ 'ਚ ਜਿੰਨੀ ਜ਼ਿਆਦਾ ਬਾਰਿਸ਼ ਹੋਈ ਆ ਉਹ ਸਾਰਾ ਜਿਹੜਾ ਪਾਣੀ ਆ ਇੱਧਰ ਨੂੰ ਆਇਆ। ਜੀ ਤੇ ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ ਕਿ ਸਰਕਾਰ ਜਿੱਦਾਂ ਕਿਹਾ ਜਾਂਦਾ ਕਿ ਡੈਮ ਜਿਹੜੇ ਆ ਪਾਣੀ ਬਹੁਤ ਲੇਟ ਛੱਡਿਆ, ਪਹਿਲਾਂ ਛੱਡਣਾ ਚਾਹੀਦਾ ਸੀ, ਇਹ ਵੀ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਅਣਗਹਿਲੀ ਦੇ ਵਿੱਚ ਇਹ ਸਾਰਾ ਨੁਕਸਾਨ ਹੋਇਆ? ਜਿੰਨੇ ਕੁ ਦਿਨਾਂ ਤੋਂ ਇਹ ਤਰਾਸਦੀ ਚੱਲਦੀ ਪਈ ਆ ਇਹਦੇ ਉੱਪਰ ਕਹਿ ਲਓ ਕਿ ਅਖਬਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲਿਖਿਆ ਜਾ ਚੁੱਕਾ ਹੈ ਤੇ ਟੀਵੀ ਰੇਡੀਓ ਦੇ ਉੱਪਰ ਵੀ ਬੜੀ ਚਰਚਾ ਹੋ ਚੁੱਕੀ ਹੈ। ਜੇ ਮੈਂ ਥੋੜ੍ਹਾ ਜਿਹਾ ਉਸ ਪਾਸਿਓਂ ਹਟ ਕੇ ਥੋੜ੍ਹਾ ਜਿਹਾ ਹੋਰ ਆਪਾਂ ਇੱਥੇ ਵਿਚਾਰਾਂ ਵਿੱਚ ਪਾਉਂਦੇ ਹਾਂ ਕਿ ਇਹ ਨਹੀਂ ਕਿ ਆਪਾਂ ਇਕੱਲਾ ਹੁਣ ਸਰਕਾਰਾਂ ਦੇ ਦੋਸ਼ ਦੇ ਦਈਏ ਤਾਂ ਜਾਂ ਡੈਮ ਵਾਲਿਆਂ ਦੇ ਉੱਪਰ ਦੋਸ਼ ਦੇ ਦਈਏ ਜਾਂ ਪ੍ਰਸ਼ਾਸਨ ਦੇ ਦੋਸ਼ ਦੇ ਦਈਏ। ਦੋਸ਼ ਕਈ ਸਾਡੇ ਆਪਣੇ ਵੀ ਹੈਗੇ ਆ। ਉਹ ਦੋਸ਼ ਇਹੋ ਜਿਹੇ ਆ ਜਿਹੜੇ ਸਾਨੂੰ ਪਤਾ ਹੈਗੇ ਆ ਲੇਕਿਨ ਲੁਕਵੇਂ ਢੰਗ ਦੇ ਨਾਲ ਚੱਲਣ ਡਏ ਆ, ਅਸੀਂ ਕਰ ਕੁਛ ਨਹੀਂ ਰਹੇ ਹੈਗੇ। ਦੇਖੋ ਜੇ ਆਪਾਂ ਇਸ ਸਾਲ ਦੇ ਮਈ ਜੂਨ ਮਹੀਨੇ ਦੀ ਗੱਲ ਕਰੀਏ, ਮਈ ਜੂਨ ਮਹੀਨਾ ਜਿਹੜਾ ਸੀਗਾ ਦੇਸ਼ ਦੇ ਜਾਣੀ ਕਈ ਇਲਾਕਿਆਂ ਦੇ ਵਿੱਚ ਭਿਆਨਕ ਹੀਟ ਪਈ ਆ। ਅਸੀਂ ਬਣ ਕੇ ਤਾਜ਼ਾ ਇਸ ਚੀਜ਼ ਨੂੰ ਦੇਖਿਆ ਆ ਔਰ ਆਪਣੇ ਜਿਸਮਾਂ ਦੇ ਉੱਪਰ ਹੰਢਾਇਆ ਵੀ ਆ ਕਿ ਆਪਣੇ ਮੂੰਹੋਂ ਇਹ ਨਿਕਲਦਾ ਸੀਗਾ ਵੀ ਅੱਤ ਦੀ ਗਰਮੀ ਪੈਣ ਡਈ ਆ। ਠੀਕ ਆ ਜੀ। ਅਤੇ ਜੇ ਹੁਣ ਆਪਾਂ ਇਸ ਟਾਈਮ ਪੰਜਾਬ ਦੀ ਗੱਲ ਕਰੀਏ ਜਾਂ ਉੱਤਰਾਖੰਡ ਦੀ ਗੱਲ ਕਰੀਏ, ਜੰਮੂ ਕਸ਼ਮੀਰ ਜਾਂ ਹਿਮਾਚਲ ਦੀ ਗੱਲ ਕਰੀਏ, ਇੱਥੇ ਹੁਣ ਭਾਰੀ ਜਿਹੜੀ ਬਾਰਿਸ਼ ਆ ਔਰ ਉਹ ਬਾਰਿਸ਼ ਜਾਂ ਕਹਿ ਲਓ ਕਿ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਇਹਨੂੰ ਕੰਟਰੋਲ ਕਿਵੇਂ ਕਰਨਾ ਆ, ਜਾਂ ਕਹਿ ਲਈਏ ਵੀ ਅਸੀਂ ਹਾਊ ਪਰੇ ਕੀਤਾ ਸੀ, ਪ੍ਰਬੰਧ ਪੂਰੇ ਕੀਤੇ ਨਹੀਂ, ਉਹ ਹੜ੍ਹ ਦਾ ਰੂਪ ਬਣ ਗਏ ਆ ਅਤੇ ਹੁਣ ਕਹਿ ਲਓ ਵੀ ਗੇਮ ਬਾਹਰੋਂ ਜਾਣ ਡਈ ਆ। ਇਹਦੇ ਉੱਪਰ ਤਾਂ ਸਾਰੀ ਚਰਚਾ ਹੋਣ ਡਈ ਆ ਵੀ ਫਲਾਨਾ ਜ਼ਿੰਮੇਵਾਰ ਆ ਜਾਂ ਸਰਕਾਰਾਂ ਨੇ ਨਹੀਂ ਕੰਮ ਕੀਤਾ, ਇਹਨਾਂ ਨੇ ਟੋਬਿਆਂ ਦੀ ਜਾਂ ਆਪਣੇ ਕੱਸੀਆਂ ਦੀ ਕੋਈ ਸਫਾਈ ਨਹੀਂ ਕਰਾਈ ਜਾਂ ਬਲਾ ਬਲਾ ਬਲਾ, ਜਾਂ ਕੁਛ ਵਜ੍ਹਾ ਇਹ ਵੀ ਆਉਣ ਡਈਆਂ ਕਿ ਨਹੀਂ ਇਹ ਸਰਕਾਰਾਂ ਜਾਣ ਬੁੱਝ ਕੇ ਵੀ ਕਰਦੀਆਂ ਆ, ਜਾਂ ਸਾਡਾ ਭਾਖੜੇ ਦੇ ਉੱਪਰ ਜਾਂ ਸਾਡਾ ਜਿਹੜਾ BBMB ਵਾਲੇ ਆ ਮੈਨੇਜਮੈਂਟ ਉਹਦੇ ਉੱਪਰ ਕੰਟਰੋਲ ਹੀ ਹੈ ਨਹੀਂ ਗਾ, ਉਹ ਜਿੱਦਾਂ ਚਾਹੁੰਦੇ ਉਸ ਹਿਸਾਬ ਨਾਲ ਪਾਣੀ ਛੱਡੀ ਜਾਂਦੇ ਆ। ਜਾਂ ਬਹੁਤੀ ਆਵਾਜ਼ ਚਲੋ ਆਪਾਂ ਇਹ ਵੀ ਅਖਬਾਰਾਂ ਦੇ ਵਿੱਚ ਜਾਂ ਨਿਊਜ਼ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਨੂੰ ਵਿਉਂਤ ਨਹੀਂ ਬਣਾਉਣੀ ਆਉਂਦੀ। ਜਦ ਮੌਸਮ ਵਿਭਾਗ ਨੇ ਇਹ ਕਿਹਾ ਸੀਗਾ ਵੀ ਇਸ ਵਾਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਰਿਸ਼ ਹੋਣੀ, ਇਹਨਾਂ ਨੇ ਪਹਿਲਾਂ ਪਾਣੀ ਰਿਲੀਜ਼ ਕਰਨੇ ਕਿਉਂ ਨਹੀਂ ਸ਼ੁਰੂ ਕੀਤੇ ਹੈਗੇ? ਤੁਸੀਂ ਜ਼ਰੂਰਤ ਤੋਂ ਜ਼ਿਆਦਾ ਕੋਈ ਡੈਮਾਂ ਦਾ ਕਹਿੰਦੇ ਪਾਣੀ ਡੱਕਦੇ ਹੋ। ਜਿਹੜਾ ਇੱਕ ਇੰਟਰਨੈਸ਼ਨਲ ਲਾਅ ਆ ਉਹ ਇਹ ਵੀ ਕਹਿੰਦਾ ਕਿ ਜਿਹੜਾ ਤੁਹਾਡਾ ਦਰਿਆਵਾਂ ਦਾ ਪਾਣੀ ਹੈ ਘੱਟ ਤੋਂ ਘੱਟ 30% 30% ਦਾ ਉਹ ਵਹਿੰਦਾ ਰਹਿਣਾ ਚਾਹੀਦਾ ਆ। ਉਹਦੇ ਨਾਲ ਉਹ ਦਰਿਆ ਦਾ ਜਿਹੜਾ ਵਹਾਅ ਉਹ ਵੀ ਠੀਕ ਰਹਿੰਦਾ ਆ, ਉਹਦੇ ਵਿੱਚ ਜਿਹੜੇ ਕਹਿ ਲਓ ਕਿ ਜੀਵ ਜੰਤੂ ਉਹ ਵੀ ਠੀਕ ਰਹਿੰਦੇ ਅਤੇ ਆਲਾ ਦੁਆਲਾ ਵੀ ਠੀਕ ਰਹਿੰਦਾ ਆ। ਅਤੇ ਜਦੋਂ ਤੁਸੀਂ ਕਹਿੰਦੇ ਇਹਨਾਂ ਚੀਜ਼ਾਂ ਦੀ ਪੂਰਤੀ ਨਹੀਂ ਕਰਦੇ ਹੈਗੇ ਫਿਰ ਇਸ ਤਰ੍ਹਾਂ ਦੀ ਮੁਸੀਬਤਾਂ ਹੀ ਆਉਣੀਆਂ ਕਿ ਮੀਂਹ ਇੰਨੇ ਜ਼ਿਆਦਾ ਪੈ ਗਿਆ ਅਤੇ ਪਾਣੀ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਆ। ਲੇਕਿਨ ਮੈਂ ਤੁਹਾਨੂੰ ਲੈ ਕੇ ਚੱਲਦਾ ਜਿਹੜੇ ਆਪਣੇ ਮੌਸਮ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ KJ ਰਮੇਸ਼ ਆ। ਉਹਨਾਂ ਨੇ ਇੱਕ ਟਿੱਪਣੀ ਦਿੱਤੀ ਆ ਕਿ ਕਹਿੰਦੇ ਇਹ ਅਤਿਅੰਤ ਗਰਮੀ ਜਾਂ ਬਾਰਿਸ਼ ਜਿਹੜੀ ਆ ਨਾ ਮੌਸਮੀ ਘਟਨਾਵਾਂ ਆ ਇਹਦਾ ਜਲਵਾਯੂ ਦੇ ਨਾਲ ਸਿੱਧਾ ਸੰਪਰਕ ਆ। ਆਪਾਂ ਨੇ ਬਹੁਤ ਪਹਿਲਾਂ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਕਿਸੇ ਪਾਸੇ ਸੋਕਾ ਪੈਣ ਡਿਆ ਹੁੰਦਾ ਹੈ ਅਤੇ ਕਿਸੇ ਪਾਸੇ ਮੀਂਹ ਪੈਣ ਡਿਆ ਹੁੰਦਾ ਆ। ਉਹ ਕੀ ਆ ਕਿ ਗਰਮ ਅਤੇ ਠੰਡੀਆਂ ਹਵਾਵਾਂ ਦਾ ਜਿਹੜਾ ਉਹ ਇੰਬੈਲੈਂਸ ਇੰਨਾ ਜ਼ਿਆਦਾ ਹੁੰਦਾ ਆ, ਫਿਰ ਉਹ ਆਪਣਾ ਬਹਿਣ ਦੇ ਵਿੱਚ ਬਹਿਣੀਆਂ ਸ਼ੁਰੂ ਹੋ ਜਾਂਦੀਆਂ ਆ। ਹੁਣ ਤੁਸੀਂ ਹਿਸਾਬ ਲਾ ਲਓ, ਮੈਂ ਥੋੜ੍ਹਾ ਜਿਹਾ ਤੁਹਾਨੂੰ ਡਾਟਾ ਸ਼ੇਅਰ ਕਰਦਾ, ਜ਼ਿਆਦਾ ਸਮਾਂ ਨਹੀਂ ਲਵਾਂਗਾ। ਆਪਣੇ ਕੋਲ ਭਾਰਤ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਹੈ ਡਾਕਟਰ ਰਜੀਵਨ ਮਾਧਵਨ ਨਾਇਰ ਹੋਣੀ। ਉਹ ਕਹਿੰਦੇ ਆ ਵੀ 1950 ਤੋਂ ਲੈ ਕੇ 2015 ਦੇ ਵਿਚਕਾਰ ਵਾਲਾ ਜਿਹੜਾ ਸਾਰਾ ਟਾਈਮ ਫਰੇਮ ਆ ਉਹਦੇ ਵਿੱਚ ਮੱਧ ਭਾਰਤ ਆ ਆਪਣਾ, ਉਹਦੇ ਵਿੱਚ ਤਕਰੀਬਨ ਇੱਕ ਦਿਨ ਦੇ ਵਿੱਚ 150 ਮਿਲੀਮੀਟਰ ਤੋਂ ਵੱਧ ਬਾਰਿਸ਼ ਦੀਆਂ ਘਟਨਾਵਾਂ ਜਿਹੜੀਆਂ ਨਾ 25% ਦੇ ਵਿੱਚ ਕਹਿੰਦੇ ਵਾਧਾ ਹੋਇਆ। ਅਸੀਂ ਕਹਿੰਦੇ ਇਹ ਚੀਜ਼ ਨੂੰ ਗੌਰ ਨਹੀਂ ਕਰਦੇ ਇਸ ਵਰਤਾਰੇ ਨੂੰ। ਜਦ ਤੁਹਾਡੇ ਕੋਲ ਇੱਕ ਪਾਸੇ ਸੋਕਾ ਪੈਣ ਡਿਆ ਆ, ਇੱਕ ਪਾਸੇ ਤੁਹਾਡੇ ਕੋਲ ਮੀਂਹ ਪੈਂਦਾ ਆ, ਔਰ ਜਦੋਂ ਮੀਂਹ ਫਿਰ ਪੈਂਦਾ ਆ ਉਹਦੇ ਵਿੱਚ 150 ਮਿਲੀਮੀਟਰ ਤੋਂ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਆ, ਸਾਨੂੰ ਇਹਨੂੰ ਬਹੁਤ ਸਾਲ ਪਹਿਲਾਂ ਗੰਭੀਰਤਾ ਨਾਲ ਲੈਣਾ ਚਾਹੀਦਾ ਸੀਗਾ। ਹੁਣ ਇਹ ਜਿਹੜੀ 150 ਦੀ ਨਹੀਂ ਮੱਧ ਬਣਾਈ ਆ, ਇਹ 225 ਤੱਕ ਜਾਂਦੇ ਇਸ ਵਾਰ ਇਹ ਪੌਣੇ 200 ਜਾਂ 200 ਨੂੰ ਵੀ ਕ੍ਰੋਸ ਕਰ ਗਈ ਆ। ਦੂਸਰਾ, ਜਦੋਂ ਕਹਿੰਦੇ ਅੱਗੇ ਮਾਨਸੂਨ ਆਉਂਦੀ ਸੀ ਤਾਂ ਉਹ ਲੰਮੀ ਚੱਲਦੀ ਸੀਗੀ, ਆਹਿਸਤਾ ਪਾਣੀ ਦਾ ਵਹਾਅ ਹੁੰਦਾ ਸੀ ਮੀਂਹ ਦਾ। ਹੁਣ ਕੀ ਆ, ਮਾਨਸੂਨ ਇੱਕਦਮ ਛੋਟੀ ਹੋ ਗਈ ਆ, ਲੇਕਿਨ ਪਾਣੀ ਉਹ ਤੋਂ ਜ਼ਿਆਦਾ ਮਿਲੀਮੀਟਰ ਦੇ ਵਿੱਚ ਡਿੱਗਦਾ ਆ, ਲੇਕਿਨ ਕੁਝ ਹੀ ਦਿਨਾਂ ਦੇ ਵਿੱਚ ਡਿੱਗ ਪੈਂਦਾ ਆ। ਸੋ ਇਹ ਕਹਿੰਦੇ ਜਿਹੜੇ ਵਰਤਾਰੇ ਆ ਇਹਦਾ ਕਾਰਨ ਹੈਗਾ ਕਾਰਬਨ ਡਾਈਆਕਸਾਈਡ, ਜਿਹੜਾ ਆਪਾਂ ਈਂਧਣ ਬਾਲਦੇ ਹਾਂ ਉਹਦੇ ਨਾਲ ਜਿਹੜੀ ਖਲਬਲੀ ਮੱਚਦੀ ਹੈ ਗ੍ਰੀਨ ਹਾਊਸ ਗੈਸਾਂ ਦੇ ਵਿੱਚ, ਉਹਦੇ ਨਾਲ ਇਹ ਵਰਤਾਰਾ ਹੁੰਦਾ ਆ। ਹੁਣ ਇਹਦਾ ਮਤਲਬ ਇਹ ਹੈਗੀ ਆ ਗਲੋਬਲ ਵਾਰਮਿੰਗ ਦੀ, ਔਰ ਇਹ ਗਲੋਬਲ ਵਾਰਮਿੰਗ ਇੰਟਰਨੈਸ਼ਨਲ ਲੈਵਲ ਦੇ ਉੱਪਰ ਲੀਡਰ ਰੌਲਾ ਬਹੁਤ ਪਾ ਲੈਂਦੇ ਆ, ਪਰ ਤੁਸੀਂ ਹੁਣ ਇਹ ਦੇਖੋ ਵੀ ਇੱਥੇ ਕੰਮ ਕਿੱਥੇ ਜ਼ਿਆਦਾ ਹੋਣ ਡਿਆ ਆ।
ਕੰਮ ਤਾਂ ਕਿਤੇ ਹੋਣ ਨਹੀਂ ਡਿਆ ਹੈਗਾ। ਦੇਸ਼ ਜਿਹੜੇ ਸੰਧੀਆਂ ਕਰ ਵੀ ਲੈਂਦੇ ਆ, ਉਹ ਅੰਦਰੋਂ ਖਾਤੇ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਆ। ਸੋ ਹੁਣ ਜੇ ਇਹਨੂੰ ਆਪਾਂ ਪੰਜਾਬ ਦੇ ਸੰਦਰਭ ਦੇ ਦੇਖੀਏ, ਇਹ ਇਕੱਲਾ ਪੰਜਾਬ, ਜੇ ਪੰਜਾਬ ਦੇ ਵਿੱਚ ਹੜ੍ਹ ਆਏ ਆ ਕਿਉਂਕਿ ਪਾਣੀ ਉੱਪਰੋਂ ਹਿਮਾਚਲ ਦੇ ਉੱਪਰੋਂ ਆਉਂਦਾ ਆ, ਤੇ ਪਹਿਲਾਂ ਉਹਨੇ ਪੰਜਾਬ ਨੂੰ ਲਿਆ ਕੇ ਰੋੜਨਾ ਆ। ਇਹ ਵਰਤਾਰਾ ਹੋਰ ਕਿਤੇ ਵੀ ਹੋ ਸਕਦਾ ਆ ਜਿੱਥੋਂ ਪਾਣੀ ਆਣ ਡਿਆ ਆ। ਸੋ ਸਾਨੂੰ ਕਹਿੰਦੇ ਇਸ ਵਰਤਾਰੇ ਦੇ ਉੱਪਰ ਗੌਰ ਕਰਨਾ ਪੈਣਾ, ਨਹੀਂ ਤਾਂ ਅਸੀਂ ਜਿੰਨੇ ਮਰਜ਼ੀ ਪ੍ਰਬੰਧ ਕਰੀ ਜਾਓ, ਇਹਨੇ ਵੱਧ ਕੇ ਚੜ੍ਹ ਕੇ ਹੋਰ ਵਾਈ ਜਾਣਾ। ਸਾਊਦੀ ਅਰਬ ਦੇ ਵਿੱਚ ਬੜਾ ਮੀਂਹ ਦਾ ਦੱਸਿਆ ਗਿਆ, ਉੱਥੇ ਵੀ ਕਾਫੀ ਹੋਇਆ। ਗਲੋਬਲ ਵਾਰਮਿੰਗ ਇੱਥੇ ਇੰਡੋਨੇਸ਼ੀਆ ਦੇ ਵਿੱਚ ਕਿੱਦਾਂ ਜਿਹੜੇ ਹੜ੍ਹ ਪਾਣੀ ਹੈ ਜਿਹੜਾ ਸਮੁੰਦਰਾਂ ਦਾ ਉਹ ਵੀ ਵੱਧ ਰਿਹਾ। ਤੇ ਦੇਖੋ ਇਹ ਗੱਲਾਂ ਤਾਂ ਹੈਗੀਆਂ ਆ, ਪਰ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿੱਦਾਂ ਹੁਣ ਆਪਣੇ ਚੋਅ ਹੁੰਦੇ ਸੀ, ਖਾਸ ਤੌਰ 'ਤੇ ਹੁਸ਼ਿਆਰਪੁਰ ਏਰੀਏ ਦੇ ਚੋਅ, ਕੀ ਮਤਲਬ ਹੈ ਜਿੱਦਾਂ ਆਪਾਂ ਇੱਥੇ ਕ੍ਰੀਕ ਕਹਿ ਦਿੰਦੇ ਹਾਂ ਕਿ ਜਿਹੜਾ ਮੀਂਹ ਦਾ ਪਾਣੀ ਆ ਸਿਰਫ ਉਹ ਮੀਂਹਾਂ ਦੇ ਪਾਣੀ ਨੂੰ ਹੀ ਜਾਣੀ ਉਹ ਨਿਕਾਸ ਕਰਦੇ ਆ। ਪਰ ਆ ਫਾਰਮ ਹਾਊਸ ਦੀ ਆਵਾਜ਼ ਦੇ ਵਿੱਚ ਜਾਂ ਲੋਕਾਂ ਦੇ ਕਬਜ਼ੇ ਦੇ ਵਿੱਚ ਕਿਸੇ ਨੇ ਉਹਦੇ ਵਿੱਚ ਪਾਪੂਲਰ ਲਾ ਲਏ ਆ, ਉਹਦੇ ਨਾਲ ਵੀ ਰੁਕਿਆ। ਦੂਜਾ ਹੈ ਕਿ ਦਰਿਆਵਾਂ ਦੀ ਆਪਾਂ ਗੱਲ ਕਰ ਲਈਏ ਕਿ ਨਹਿਰਾਂ ਨਾਲ ਜਦੋਂ ਪਾਣੀ ਡਿਸਟਰੀਬਿਊਟ ਤੁਸੀਂ ਕਰ ਦਿੰਦੇ ਆ, ਅਤੇ ਦਰਿਆ ਤਾਂ ਇੱਕ ਨਹਿਰ ਵਾਂਗੂ ਆ, ਸਤਲੁਜ ਦਰਿਆ ਇੱਕ ਨਹਿਰ ਵਾਂਗੂ ਹੀ ਵਗਦਾ ਸਾਰਾ ਸਾਲ। ਜੀ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਤੁਸੀਂ ਵਿੱਚ ਕਿੰਨੀਆਂ ਰੁਕਾਵਟਾਂ, ਕਈ ਤਰ੍ਹਾਂ ਦੀਆਂ ਰੁਕਾਵਟਾਂ ਹੋ ਗਈਆਂ, ਜਾਂ ਜਿਹੜੇ ਵਹਾਅ ਆ ਉਹ ਛੋਟੇ ਹੋ ਗਏ। ਮਾਈਨਿੰਗ ਜਿਹੜੀ ਤੁਸੀਂ ਅੱਜ ਡੂੰਘ ਪਾ ਦਿੰਦੇ ਬਿਨਾਂ ਮਤਲਬ ਤੋਂ ਮਾਈਨਿੰਗ ਜਿਹੜੀ ਇਸ ਤਰੀਕੇ ਦੇ ਨਾਲ ਹੋਈ ਆ। ਸਾਨੂੰ ਲੱਗਦਾ ਕਿ ਬੰਨ ਉੱਪਰ ਬਹੁਤ ਤਕੜਾ ਬੰਨ ਹੋਇਆ ਆ। ਹਾਂਜੀ, ਅਸੀਂ ਰਾਖੀਆਂ ਤੋਂ ਠੀਕਰੀ ਪਰੇ ਵੀ ਲਾਉਣੇ ਆ, ਲੇਕਿਨ ਥੱਲਿਓਂ ਖੋਰਾ ਪੈਣ ਡਿਆ ਕਿਉਂਕਿ ਥੱਲੇ ਬੇਸ ਨਹੀਂ ਰਿਹਾ ਹੈਗਾ। ਬਿਲਕੁਲ ਬਿਲਕੁਲ। ਤੇ ਖੈਰ ਬਹੁਤ ਸਾਰੇ ਰੀਜ਼ਨ ਹੈਗੇ ਆ, ਪਰ ਸਰਕਾਰਾਂ ਨੂੰ ਇਹਨਾਂ ਸਿੱਖਣਾ ਚਾਹੀਦਾ ਹੈ, ਕਿਉਂਕਿ ਜਿਹੜੇ ਆਮ ਲੋਕ ਆ ਜਦੋਂ ਸ਼ਿਕਾਰ ਹੋ ਜਾਂਦੇ, ਹੁਣ ਘੱਟੋ ਘੱਟ ਕਈ ਸਾਲ ਲੱਗ ਜਾਣੇ ਆ ਉਹਨਾਂ ਨੂੰ ਫਿਰ ਉਸ ਲੀਹ ਦੇ ਉੱਤੇ ਆਉਣ ਤੱਕ। ਤੇ ਜਿਹੜੇ ਹੁਣ ਡੰਗਰ ਜਿਹੜੇ ਆ ਉਹ ਆਪਣੀ ਲਾਈਫ ਹੈ ਜਿਹੜੀ ਗਵਾ ਚੁੱਕੇ ਆ, ਲੋਕ ਆਪਣੀ ਲਾਈਫ ਉਹ ਤਾਂ ਵਾਪਸ ਆਉਣੀ ਨਹੀਂ ਹੈ ਨਾ। ਤੇ ਇਸ ਕਰਕੇ ਸਰਕਾਰਾਂ ਵੈਸੇ ਤਾਂ ਗਿਰਦਾਵਰੀ ਚਲੋ ਸ਼ੁਰੂ ਕਰ ਦਿੱਤੀ ਆ, ਪਰ ਕਿੰਨਿਆਂ ਕੁ ਨੂੰ ਉਹਦਾ ਮੁਆਵਜ਼ਾ ਮਿਲਦਾ ਇਹ ਵੀ ਆਪਾਂ ਜਾਣਦੇ ਹੀ ਹਾਂ ਕਿ ਇੱਕ ਭਿਆਨਕ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਤੇ ਆਉਣ ਵਾਲੇ ਆਪਾਂ ਦਿਨਾਂ 'ਚ ਦੇਖਦੇ ਹਾਂ। ਤੇ ਇੱਕ ਹੋਰ ਵੀ ਦਲਜੀਤ ਦੇ ਵੀ ਪੁਆਇੰਟ ਜੋੜਦੇ ਹੀ ਆਪਾਂ, ਜਿਹੜੀ ਆਪਣੇ ਕੋਲ ਭਾਰਤਮਾਲਾ ਨਾਂ ਦੇ ਹੇਠ ਇਹ ਆਪਣੇ ਰਾਜਮਾਰਗ ਬਣਾਉਣ ਡਏ ਆ ਕਿ ਅਸੀਂ ਕਨੈਕਟੀਵਿਟੀ ਸਾਰੇ ਸਟੇਟਸ ਨੂੰ ਦੇਣੀ ਆ, ਅਸੀਂ ਤਾਂ ਬਾਰਡਰ ਤੋਂ ਵੀ ਗਾਹਾਂ ਕਨੈਕਟੀਵਿਟੀ ਦੇ ਦੇਣੀ ਆ। ਜਿਹੜੇ ਉਹਨਾਂ ਦੇ ਬੀਮ ਵਗੈਰਾ ਰੱਖੇ ਜਾਂਦੇ ਆ, ਜਾਂ ਜਿਹੜੀ ਉਹਦੀ ਉਚਾਈ ਰੱਖੀ ਜਾਂਦੀ ਆ, ਉਹਦੇ ਉੱਪਰ ਵੀ ਕਿੰਤੂ ਪ੍ਰੰਤੂ ਹੋਣ ਡਿਆ ਆ। ਜਿਹੜੇ ਇਸ ਮਹਿਕਮੇ ਨਾਲ ਸੰਬੰਧਿਤ ਆ ਕਹਿੰਦੇ ਵੀ ਇਹ ਜਿਹੜੀ ਚੀਜ਼ ਬਣਾਉਣੀ ਹੁੰਦੀ ਆ, ਤੁਸੀਂ ਥੋੜ੍ਹਾ ਉਚਾਈ ਦਾ ਵੀ ਧਿਆਨ ਦੇਖੋ। ਤੁਸੀਂ 15 ਜਾਂ 10 ਫੁੱਟ ਤੱਕ ਉਹਦੀ ਉਚਾਈ ਲੈ ਗਏ ਹੋ, ਜ਼ਰੂਰਤ ਤੋਂ ਜ਼ਿਆਦਾ ਲੈ ਗਏ, ਉਹ ਵੀ ਤਾਂ ਤੁਹਾਡੇ ਪਾਣੀ ਦੇ ਵਹਾਅ ਨੂੰ ਰੋਕਦੇ ਹੀ ਆ। ਤਾਂ ਉਹਦੇ ਬਾਰੇ ਕਦੀ ਕਿਤੇ ਚਰਚਾ ਹੀ ਨਹੀਂ ਹੋਈ ਹੈਗੀ, ਨਾ ਹੀ ਕਿਸੇ ਟ੍ਰਿਬਿਊਨਲ ਨੇ ਪਹਿਲਾਂ ਤਾਂ ਕੋਈ ਸਰਵੇਖਣ ਕਰਵਾਇਆ ਕਿ ਜੇ ਤੁਸੀਂ ਇੱਥੋਂ ਇੰਨਾ ਉੱਚਾ ਫਲਾਈਓਵਰ ਕੱਢ ਕੇ ਲੈ ਕੇ ਜਾਣਾ ਆ, ਉਹ ਕਿੰਨੇ ਕਿਲੋਮੀਟਰ ਦਾ ਤੁਸੀਂ ਕੱਢ ਕੇ ਲੈ ਕੇ ਜਾਣਾ ਆ। ਜੇ ਇੰਨੇ ਕਿਲੋਮੀਟਰ ਦਾ ਹੈਗਾ, ਇੱਥੇ ਵੀ ਪਾਣੀ ਦੇ ਨਿਕਾਸ ਦਾ ਤੁਸੀਂ ਕੀ ਰੱਖਿਆ ਆ। ਠੀਕ ਆ, ਉਹਦੇ ਵਿੱਚ ਮਾੜੇ ਮੋਟੇ ਨਿਕਾਸ ਹੁੰਦੇ ਆ, ਲੇਕਿਨ ਜਦੋਂ ਇੰਨੀ ਆਫਤਾਂ ਦੇ ਵਿੱਚ ਕਹਿ ਲਓ ਵੀ 2-3 ਲੱਖ ਕਿਊਸਕ ਪਾਣੀ ਜਦੋਂ ਛੱਡਿਆ ਜਾਂਦਾ, ਕੀ ਉਹ ਸਹਿਣ ਕਰ ਲੈਣਗੇ? ਉਹਨਾਂ ਪਾਣੀ ਫਟਾਫਟ ਰਿਲੀਜ਼ ਕਰ ਦੇਣਗੇ? ਕਿਤੇ ਬਲੋਕਿੰਗ ਤਾਂ ਨਹੀਂ ਹੋਊਗੀ? ਇਹਦੇ ਉੱਪਰ ਵੀ ਬਹੁਤ ਆਵਾਜ਼ਾਂ ਉੱਠ ਰਹੀਆਂ, ਪਰ ਪਤਾ ਨਹੀਂ ਤੇ ਕਾਰਵਾਈ ਹੋਣੀ ਕਿ ਨਹੀਂ ਹੋਣੀ ਜੀ। ਤੇ ਅੱਗੇ ਆਪਾਂ ਗੱਲ ਚਾਈਨਾ ਵੱਲ ਵੀ ਕਰ ਲਈਏ ਕਿ ਚਾਈਨਾ ਦੇ ਵਿੱਚ ਇੱਕ ਨਵਾਂ ਫਰੰਟ ਜਿਹੜਾ ਆ ਉਹ ਤਿਆਰ ਹੋ ਰਿਹਾ ਆ, ਖਾਸ ਤੌਰ ਦੇ ਉੱਤੇ ਟੈਰਿਫ ਬੰਬ ਜਿਹੜਾ ਕਿ ਟਰੰਪ ਦੇ ਵੱਲੋਂ ਛੱਡਿਆ ਗਿਆ ਸੀ। ਉਸ ਤੋਂ ਬਾਅਦ ਰਸ਼ੀਆ ਅਤੇ ਚਾਈਨਾ ਦੀ ਅਗਵਾਈ ਦੇ ਵਿੱਚ ਦੇਸ਼ ਕੁਛ ਇਕੱਠੇ ਹੋਏ ਆ, ਭਾਵੇਂ ਕਿ ਜਿਹੜੇ SCO ਇੱਕ ਮੀਟਿੰਗ ਜਿਹੜੀਆਂ ਹੋਈਆਂ ਉਹ 'ਚ ਮੋਦੀ ਸਾਹਿਬ ਨੇ ਵੀ ਸ਼ਿਰਕਤ ਕੀਤੀ ਆ, ਪਰ ਉਹਨਾਂ ਦੀ ਜਿਹੜੀ ਇੱਕ ਪਰੇਡ ਹੋਈ ਆ, ਜਿਹੜਾ ਕਿ ਉਹਨਾਂ ਨੇ 80ਵਾਂ ਆਪਣਾ ਵਿਕਟਰੀ ਡੇ ਜਿਹੜਾ ਕਿ ਜਾਪਾਨ ਨੂੰ ਹਰਾਉਣ ਦੇ ਲਈ ਮਨਾਇਆ ਜਾਂਦਾ ਚਾਈਨਾ ਦੇ ਵਿੱਚ, ਹਰ ਸਾਲ ਨਹੀਂ ਮਨਾਉਂਦੇ, ਜਦੋਂ ਵੀ ਮਨਾਉਂਦੇ ਆ ਆਪਣੀ ਪਾਵਰ ਸ਼ੋਅ ਕਰਦੇ ਆ। ਇਹਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਉਹਨਾਂ ਨੇ ਦਿਖਾਈ ਆ, ਭਾਵੇਂ ਕਿ ਚਾਈਨਾ ਦੀ ਕੋਈ ਬਹੁਤੀ ਵੱਡੀ ਲੜਾਈ ਹੋਈ ਨਹੀਂ ਹੈਗੀ। ਜੇ ਕਹੀਏ ਕਿ ਭਾਰਤ ਦੇ ਨਾਲ ਲੜਾਈ ਤੋਂ ਬਾਅਦ ਕੋਈ ਉਹ ਇਨਵੋਲਵਮੈਂਟ ਉਹਨਾਂ ਦੀ ਲੜਾਈ ਦੇ ਵਿੱਚ ਇੰਨੀ ਜ਼ਿਆਦਾ ਰਹੀ ਨਹੀਂ, ਪਰ ਜਿਸ ਤਰੀਕੇ ਦੇ ਨਾਲ ਹਥਿਆਰ ਉਹਨਾਂ ਨੇ ਦਿਖਾਏ ਆ, ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਡਰਾਉਣ ਦੀ, ਜਾਂ ਬਾਕੀ ਦੁਨੀਆ ਵਾਲਿਆਂ ਨੂੰ, ਜਾਂ ਇੱਕ ਜਿਹੜਾ ਪੱਛਮੀ ਖੇਮਾ ਹੈ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਆ ਵੀ ਸਾਡੇ ਕੋਲ ਆਹ ਚੀਜ਼ਾਂ ਜਿਹੜੀਆਂ ਆ ਪਈਆਂ ਆ। ਕੀ ਦੇਖਦੇ ਹੋ? ਦੇਖੋ ਦਲਜੀਤ ਜੀ, ਇਹਨੂੰ ਚੀਨ ਵੱਲੋਂ ਨਾ ਵਿਕਟਰੀ ਡੇ ਪਰੇਡ ਜੀ ਕਿਹਾ ਗਿਆ। ਪਹਿਲੀ ਗੱਲ ਤਾਂ ਨਾਂ ਦੇ ਵਿੱਚੋਂ ਇਹਨਾਂ ਸੰਦੇਸ਼ ਮਿਲ ਜਾਂਦੇ ਆ ਵੀ ਇਹ ਕਿਹਦਾ ਮੂੰਹ ਚੜਾਉਣ ਜਾ ਰਹੇ ਆ। ਵਿਕਟਰੀ ਡੇ ਪਰੇਡ ਉਹ ਵੈਸੇ ਤਾਂ ਹੁਣ ਦੇਖੋ ਸੈਕੰਡ ਵਰਲਡ ਵਾਰ ਦੀ ਗੱਲ ਖਤਮ ਹੋ ਗਈ ਆ ਜਾਪਾਨ ਵਾਲੀ ਦੀ, ਵੈਸੇ ਤੁਹਾਡੀ ਜਾਪਾਨ ਨਾਲ ਬਣਦੀ ਨਹੀਂ ਹੈਗੀ, ਠੀਕ ਆ ਜੀ। ਬਹਾਨਾ ਤੁਸੀਂ ਉਸ ਚੀਜ਼ ਦਾ ਬਣਾਉਂਦੇ ਹੋ, ਅਤੇ ਲੇਕਿਨ ਮੂੰਹ ਤੁਸੀਂ ਕਿਸੇ ਹੋਰ ਦਾ ਚੜਾਉਂਦੇ ਹੋ। ਤਾਂ ਉਹਦੇ ਵਿੱਚੋਂ ਹੀ ਫਿਰ ਤੁਸੀਂ ਜਿਹੜੀਆਂ ਚੀਜ਼ਾਂ ਉੱਥੇ ਦਿਖਾ ਰਹੇ ਆ ਉਹ ਹੈਗਾ ਤੁਹਾਡੀ ਫੌਜੀ ਤਾਕਤ, ਤੁਹਾਡਾ ਫੌਜੀ ਸਾਜੋ ਸਮਾਨ, ਅਤੇ ਨਾਲ ਤੁਸੀਂ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਅਸੀਂ ਤੁਹਾਡੇ ਨਾਲੋਂ ਹੁਣ ਜ਼ਿਆਦਾ ਆਧੁਨਿਕ ਹਾਂ। ਸੋ ਇਹਦੇ ਸਿੱਧੇ ਇਹੀ ਮੈਨੇ ਬਣਦੇ ਜਾਂਦੇ ਆ ਕਿ ਭਾਈ ਸਾਨੂੰ ਸਵੀਕਾਰ ਕਰ ਲਓ, ਅਸੀਂ ਹੋਈ ਆਰਥਿਕ ਮਹਾਂਸ਼ਕਤੀ ਹਾਂ, ਅਤੇ ਅਸੀਂ ਹੋਈ ਇਸ ਸੰਸਾਰ ਦੀ ਵੱਡੀ ਮਹਾਂਸ਼ਕਤੀ ਹੈਗੇ ਆ, ਜਾਂ ਅਸੀਂ ਬਣ ਜਾ ਰਹੇ ਹਾਂ, ਸਾਨੂੰ ਸਵੀਕਾਰ ਕਰ ਲਓ। ਪਹਿਲਾ ਸੰਦੇਸ਼ ਤਾਂ ਇਹੀ ਜਾਂਦਾ ਆ। ਇਹਦੇ ਵਿੱਚ ਜੇ ਆਪਾਂ ਥੋੜ੍ਹਾ ਜਿਹਾ ਤਾਂ ਵਰਗੀਕਰਨ ਕਰਦੇ ਨਾ ਵੀ ਕਿੱਦਾਂ ਇਹ ਪ੍ਰਭਾਵ ਪਾਉਂਦਾ ਆ, ਪਹਿਲਾਂ ਤਾਂ ਆਪਾਂ ਤਾਂ ਖੇਤਰੀ ਪ੍ਰਭਾਵ ਦੇਖਾਂਗੇ। ਜੇ ਇਹਨਾਂ ਬੰਦਿਆਂ ਨੇ ਇੱਥੇ ਮਿਲ ਕੇ ਇਹ ਕੰਮ ਕੀਤਾ, ਪਹਿਲੀ ਗੱਲ ਤਾਂ ਇਹ ਆ ਕਿ ਮੋਦੀ ਸਾਹਿਬ ਜਿਹੜੇ ਉੱਥੇ
ਚਾਈਨਾ ਦੇ ਵਿੱਚ ਜੋ ਵੀ ਉਹਨਾਂ ਦਾ ਮੀਟਿੰਗ ਸੀਗੀਆਂ ਜਾਂ ਉਹਨਾਂ ਨੇ ਕੁਝ ਵੀ ਆਰਥਿਕ ਤੌਰ 'ਤੇ ਉਹਨਾਂ ਨਾਲ ਗੱਲਬਾਤ ਕਰਨੀ ਸੀਗੀ ਉਹ ਤਾਂ ਕੀਤੀ ਹੈ, ਲੇਕਿਨ ਇਸ ਪਰੇਡ ਦੇ ਵਿੱਚ ਮੋਦੀ ਸਾਹਿਬ ਉਹਨਾਂ ਨੇ ਸ਼ਿਰਕਤ ਨਹੀਂ ਕੀਤੀ ਹੈਗੀ। ਤੇ ਉਹ ਕਰ ਵੀ ਸਕਦੇ ਸੀਗੇ, ਨਹੀਂ ਕੀਤੀ ਹੈਗੀ, ਚਲੋ ਇੱਥੇ ਕਿੰਤੂ ਪ੍ਰੰਤੂ ਨਹੀਂ ਹੋਇਆ। ਹੋ ਸਕਦਾ ਕਿ ਚੰਗੀ ਗੱਲ ਹੈ ਕਿ ਨਹੀਂ ਕੀਤੀ, ਨਹੀਂ ਤਾਂ ਕੁਛ ਉਹਦੇ ਹੋਰ ਵੀ ਪ੍ਰਭਾਵ ਬਣਨੇ ਸੀਗੇ, ਕਿਉਂਕਿ ਖਿਚਾਈ ਤਾਂ ਇਹਦੇ ਵਿੱਚ ਭਾਰਤ ਦੀ ਵੀ ਨਾਲੋਂ ਨਾਲ ਹੋਣ ਡਈ ਆ। ਚਲੋ ਬੋਲ ਕੇ ਨਹੀਂ ਹੁੰਦੀ, ਲੇਕਿਨ ਜੇ ਆਪਾਂ ਇਹਦਾ ਖੇਤਰੀ ਜ਼ਿਆਦਾ ਜੇ ਕਹੀਏ ਡਰ ਤਾਂ ਭਾਰਤ ਨੂੰ ਹੀ ਆ। ਹਾਂ, ਮੈਂ ਇਸੇ ਕਰਕੇ ਕਹਿੰਦਾ ਵੀ ਇਹਦੇ ਸਾਨੂੰ ਨਾ ਥੋੜ੍ਹੀ ਨਾ ਵਰਗੀਕਰਨ ਕਰ ਲੈਣਾ ਚਾਹੀਦਾ। ਪਹਿਲਾਂ ਤਾਂ ਬਣਦਾ ਹੈਗਾ ਰੀਜਨਲ ਪਾਵਰ ਪ੍ਰੋਜੈਕਸ਼ਨ, ਉਹਦੇ ਵਿੱਚ ਕੀ ਆ, ਖੇਤਰੀ ਪ੍ਰਭਾਵ ਦੀ ਆਪਾਂ ਗੱਲ ਕਰਦੇ ਹਾਂ। ਚੀਨ ਦਾ ਸਿੱਧਾ ਸੰਦੇਸ਼ ਇਹ ਹੈ ਕਿ ਜਿਹੜੇ ਉਹਦੇ ਪੜੋਸੀ ਦੇਸ਼ ਆ, ਜਿਹੜੇ ਉਹਦੇ ਗੁਆਂਢੀ ਦੇਸ਼ ਆ, ਉਹਦੇ ਵਿੱਚ ਭਾਰਤ ਵੀ ਆਉਂਦਾ, ਜਾਪਾਨ ਵੀ ਆਉਂਦਾ। ਜਾਪਾਨ ਤਾਂ ਲੈਣਾ ਹੀ ਪਊਗਾ ਹੁਣ, ਠੀਕ ਆ ਜੀ। ਵੀਅਤਨਾਮ ਵੀ ਆਉਂਦਾ, ਇਹ ਵੀ ਵੀਅਤਨਾਮ ਨੂੰ ਅੱਖਾਂ ਦਿਖਾਉਂਦੇ ਰਹਿੰਦੇ ਆ। ਅਤੇ ਤਾਈਵਾਨ ਦਾ ਤਾਂ ਹਜੇ ਤੱਕ ਇਹਨਾਂ ਦਾ ਪੰਗਾ ਸੋਲਵ ਹੀ ਨਹੀਂ ਹੋਇਆ ਹੈਗਾ। ਉਹਨਾਂ ਨੂੰ ਇਹਨਾਂ ਨੇ ਸਿੱਧਾ ਸੰਕੇਤ ਦਿੱਤਾ ਕਿ ਦੇਖੋ ਅਸੀਂ ਹੈਗੇ ਹਾਂ ਫੌਜੀ ਸ਼ਕਤੀ ਦੇ ਵਿੱਚ ਪੂਰੀ ਤਰ੍ਹਾਂ ਆਧੁਨਿਕ, ਅਤੇ ਸਾਨੂੰ ਕਿਸੇ ਵੀ ਚੁਣੌਤੀ ਦਾ ਜਵਾਬ ਦੇਣਾ ਆਉਂਦਾ ਆ। ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਹੁਣ ਹਿਸਾਬ ਨਾਲ ਚੱਲਿਆ ਕਰੋ, ਠੀਕ ਆ ਜੀ। ਦੂਸਰਾ ਹੈਗਾ ਆ ਵੀ ਜਿਹੜਾ ਦੱਖਣੀ ਚੀਨ ਸਮੁੰਦਰ ਆ, ਉਹਦੇ ਵਿੱਚ ਜਿਹੜੇ ਚੀਨ ਦੇ ਦਾਅਵੇ ਆਹ ਚੀਜ਼ਾਂ ਦਿਖਾ ਕੇ ਉਹਨਾਂ ਨੇ ਉਸ ਦਾਅਵਿਆਂ ਨੂੰ ਨਾ ਸ਼ੋਅ ਆਫ ਕਰਕੇ ਇੱਕ ਕਹਿ ਤੋਂ ਵੀ ਮੀਲ ਪੱਥਰ ਉੱਥੇ ਜੜਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਇੰਨੇ ਜੋਗੇ ਹੈਗੇ ਆ, ਤੁਸੀਂ ਜਿਹੜਾ ਥੋੜ੍ਹਾ ਜਿਹਾ ਨਾ ਹਿਸਾਬ ਨਾਲ ਚੱਲਿਆ ਕਰੋ। ਜਿਹੜਾ ਤੁਸੀਂ ਬਾਹਰੋਂ ਦੇਸ਼ਾਂ ਦਾ ਸਮਰਥਨ ਲੈ ਲੈਂਦੇ ਆ, ਚਲੋ ਆਪਾਂ ਨਾ ਬੋਲਦੇ ਨੇ ਅਮਰੀਕਾ ਵਗੈਰਾ ਯੂਰਪ ਦਾ ਲੈ ਲੈਂਦੇ ਆ, ਅਸੀਂ ਉਹਨਾਂ ਦੇ ਮੁਕਾਬਲੇ ਦੇ ਹੈਗੇ ਆ, ਠੀਕ ਆ ਜੀ। ਦੂਸਰੇ ਪਾਸੇ ਸਾਡੇ ਕੋਲ ਆਉਂਦਾ ਕਿ ਇਹਦਾ ਜਿਹੜਾ ਅਮਰੀਕਾ ਅਤੇ ਪੱਛਮ ਨੂੰ ਕੀ ਸੁਨੇਹਾ ਗਿਆ ਆ। ਪਹਿਲਾ ਸੁਨੇਹਾ ਤਾਂ ਨਿਕਲ ਗਿਆ ਖੇਤਰੀ ਪ੍ਰਭਾਵ ਦੇ ਵਿੱਚ ਏਸ਼ੀਆ ਵਾਲਿਆਂ ਨੂੰ। ਚੀਨ ਇਹ ਦਿਖਾਉਣਾ ਚਾਹੁੰਦਾ ਆ ਕਿ ਉਹ ਸਿਰਫ ਆਰਥਿਕ ਤਾਕਤ ਨਹੀਂ ਹੈਗਾ, ਹੁਣ ਉਹ ਸੁਪਰ ਪਾਵਰ ਵੀ ਹੈਗਾ ਆ। ਅੱਗੇ ਤਾਂ ਆਪਾਂ ਕਹਿੰਦੇ ਹੁੰਦੇ ਵੀ ਉਹ ਸੁਪਰ ਪਾਵਰ ਬਣਨ ਜਾ ਰਿਹਾ ਆ। ਮੈਨੂੰ ਲੱਗਦਾ ਇਸ ਪ੍ਰਦਰਸ਼ਨ ਨੇ ਇਹ ਉਹਨਾਂ ਨੂੰ ਸ਼ੋਅ ਕਰਵਾ ਦਿੱਤਾ ਕਿ ਅਸੀਂ ਹੁਣ ਸੁਪਰ ਪਾਵਰ ਹੈਗੇ ਹਾਂ, ਅਤੇ ਤੁਸੀਂ ਮੰਨ ਲਓ ਕਿ ਅਸੀਂ ਸੁਪਰ ਪਾਵਰ ਵਾਲੀ ਰਾਹ 'ਤੇ ਤੁਰ ਪਏ ਹਾਂ। ਇਹ ਅਮਰੀਕਾ ਅਤੇ ਪੱਛਮ ਨੂੰ ਸਿੱਧਾ ਸੁਨੇਹਾ ਆ। ਦੂਸਰਾ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਜਿਹੜਾ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਅਮਰੀਕੀ ਨੇਵੀ ਵਾਲੇ ਆਪਣੇ ਉੱਥੇ ਬੇੜੇ ਬੂੜੇ ਲਾ ਕੇ ਥੋੜ੍ਹਾ ਜਿਹਾ ਕੁਛ ਨਾ ਕੁਛ ਕਰਦੇ ਰਹਿੰਦੇ ਆ ਜਾਂ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਵਾਲੀ ਪਾਲਿਸੀ ਨੂੰ ਇਹਨਾਂ ਨੇ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਤੁਹਾਡੇ ਤੋਂ ਜ਼ਿਆਦਾ ਤਕੜੇ ਆ, ਇਹ ਵਾਲੀਆਂ ਕਾਰਵਾਈਆਂ ਬੰਦ ਕਰ ਦਿਓ। ਤੀਸਰਾ ਉਹਨਾਂ ਨੇ ਆਪਣੀ ਤਕਨੋਲੋਜੀ ਦਾ ਹੀ ਪ੍ਰਦਰਸ਼ਨ ਕੀਤਾ। ਜੇ ਹਿਸਾਬ ਨਾਲ ਉੱਥੇ ਮਿਜ਼ਾਈਲਾਂ ਦਿਖਾਤੀਆਂ, ਇਹ ਵੈਸੇ ਉਹਦਾ ਹਾਸੋਣੀ ਗੱਲ ਆ ਵੀ ਤੁਸੀਂ ਉਹ ਸੈਕੰਡ ਵਰਲਡ ਵਾਰ ਦੇ ਉਹ ਦਿਨ ਨੂੰ ਚੇਤਾ ਕਰਦੇ ਜਾਂ ਵਿਕਟਰੀ ਡੇ ਦਾ ਨਾਂ ਤੁਸੀਂ ਰੱਖਿਆ ਹੋਇਆ, ਮਤਲਬ ਕਿ ਤੁਸੀਂ ਇੰਨੀ ਟੈਕਨੋਲੋਜੀ ਉੱਥੇ ਕੱਲ੍ਹ ਹੀ ਦਿਖਾਉਣ ਡਏ, ਮਤਲਬ ਕਿ ਇਹ ਕੋਈ ਤੁਹਾਡਾ ਕੋਈ ਆਜ਼ਾਦੀ ਦਿਵਸ ਸੀਗਾ ਤੁਹਾਡੇ ਆਪਣੇ ਮੁਲਕ ਦਾ। ਪਰ ਜਦੋਂ ਆਪਾਂ ਦੇਖਦੇ ਹਾਂ ਵੀ ਉੱਥੇ ਤਾਂ ਚਾਈਨਾ ਵਾਲਾ ਪੂਤਨ ਸਾਹਿਬ ਅਤੇ ਉੱਧਰ ਕੋਰੀਆ ਵਾਲਾ ਅਤੇ ਇੱਧਰ ਆਪਣੇ ਚੀਨ ਵਾਲੇ ਜਦੋਂ ਤਿੰਨੇ ਹੀ ਉਹ ਵੌਕ ਕਰਦੇ ਆ, ਫਿਰ ਉਹ ਕਿ ਡਰਾਉਣਾ ਸੀਨ ਵੀ ਲੱਗਦਾ ਆ। ਤੇ ਸ਼ੁਕਰ ਹੈ ਉੱਥੇ ਮੋਦੀ ਸਾਹਿਬ ਚੌਥੇ ਨਾਲ ਨਹੀਂ। ਵੈਸੇ ਵੀ ਦੇਖੋ ਇਹਦੇ ਵਿੱਚ ਹੁਣ ਭਾਰਤ ਵਰਗੇ ਜਿਹੜੇ ਦੇਸ਼ ਆ, ਜੀ ਅਮਰੀਕਾ ਪਹਿਲਾਂ ਉਹਨਾਂ ਨੂੰ ਪੂਰੀ ਖੁੱਲ੍ਹ ਦਿੰਦਾ ਵੀ ਅਸੀਂ ਤੁਹਾਡੇ ਨਾਲ ਆ, ਕਾਹਦੇ ਲਈ ਵੀ ਕਾਊਂਟਰ ਕਰੋ ਚਾਈਨਾ ਨੂੰ। ਪਰ ਜਦੋਂ ਭਾਰਤ ਦੇ ਵਧੀਆ ਸੰਬੰਧ ਚੱਲਦੇ ਆ, ਜੇ ਦੇਖਿਆ ਜਾਵੇ ਓਬਾਮਾ ਵੇਲੇ ਬਹੁਤ ਵਧੀਆ ਸੰਬੰਧ ਜਿਹੜੇ ਗਏ ਆ, ਵਧੀਆ ਰਹੇ ਆ। ਪਿਛਲੀਆਂ ਸਰਕਾਰਾਂ ਟਰੰਪ ਦੀਆਂ ਰਹੀਆਂ ਤਾਂ ਉਦੋਂ ਵੀ ਵਧੀਆ ਸੰਬੰਧ ਰਹੇ ਆ। ਪਰ ਆ ਜਦੋਂ ਦਾ ਟੈਰਿਫ ਆਇਆ ਜਾਂ ਚੋਣਾਂ ਦੇ ਵਿੱਚ ਹੀ ਭਾਰਤ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਯਾਨੀ ਟਰੰਪ ਸਾਹਿਬ ਨੇ ਜਿੱਦਾਂ ਹੁਣ ਕਿਹਾ ਡੈਡ ਇਕੋਨਮੀ ਵੀ ਇੱਕ ਨਾਂ ਵਰਤਿਆ ਹੈ ਨਾ। ਅਤੇ ਹੁਣ ਉੱਥੇ ਜਾ ਕੇ ਜਦੋਂ ਭਾਰਤ ਹੁਣ ਇੱਧਰ ਨੂੰ ਜਾ ਰਿਹਾ, ਸ਼ਾਇਦ ਇੱਕ ਪਾਸੇ ਇੱਧਰੋਂ ਖੇਮਾ ਜਿਹੜਾ ਬਹੁਤ ਤਕੜਾ ਹੋ ਰਿਹਾ ਚਾਈਨਾ ਦੀ ਇਹੋ ਜਿਹੇ ਦੇ ਵਿੱਚ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ 2020 ਦੇ ਵਿੱਚ ਸ਼ਾਇਦ ਜਿਹੜਾ ਇਹਨਾਂ ਦੀ ਝੜਪ ਹੋਈ ਸੀ, ਤੇ ਉਹਦੇ ਵਿੱਚ ਕੋਈ ਹੋਰ ਤਾਂ ਕੋਈ ਖੜਾ ਹੀ ਨਹੀਂ ਹੋਇਆ ਇਹਨਾਂ ਦੇ ਨਾਲ। ਬਿਲਕੁਲ ਜੇ ਦੇਖਿਆ ਜਾਵੇ ਚਾਈਨਾ ਦੇ ਨਾਲ ਸਿੱਧਾ ਨਾ ਤਾਂ ਫਿਰ ਰਸ਼ੀਆ ਨੇ ਆਉਣਾ, ਰਸ਼ੀਆ ਤਾਂ ਸਿਰਫ ਇਹੀ ਕਹਿ ਸਕਦਾ ਕਿਉਂਕਿ ਉਹਨਾਂ ਦੇ ਸੰਬੰਧ ਵੀ ਬਹੁਤ ਵਧੀਆ ਚਾਈਨਾ ਦੇ ਨਾਲ। ਪਰ ਜਿਹੜਾ ਹੁਣ ਦੇਖਦੇ ਹਾਂ ਵੀ ਅਮਰੀਕਾ ਦੇ ਲਈ ਸ਼ਾਇਦ ਹੁਣ ਔਖਾ ਹੋ ਗਿਆ ਕਿ ਜੋ ਟਰੰਪ ਨੇ ਕੰਡੇ ਜਾਂ ਖਿਲਾਰ ਦਿੱਤੇ ਆ, ਇਹਦਾ ਜਿਹੜਾ ਫਾਇਦਾ ਆ ਚਾਈਨਾ ਲੈ ਗਿਆ ਕਿ ਚਾਈਨਾ ਦੇ ਬਹੁਤ ਸਾਰੇ ਜਿਹੜੇ ਦੇਸ਼ ਆ, ਚਾਹੇ ਪਾਕਿਸਤਾਨ ਚਲੋ ਹੈ ਹੀ ਆ ਉੱਥੇ, ਪਰ ਭਾਰਤ ਜਿਹੜਾ ਕਿ ਇੱਕ ਬਹੁਤ ਵੱਡੀ ਸ਼ਕਤੀ ਆ ਇਸ ਖਿੱਤੇ ਦੇ ਵਿੱਚ, ਉਹਨੂੰ ਵੀ ਨਾਲ ਇੱਕ ਤਰ੍ਹਾਂ ਨਾਲ ਇਨਵੋਲਵ ਕਰ ਲਿਆ। ਬਈ ਉਹ ਭਰੋਸਾ ਜਿਹੜਾ ਆ ਉਹਨਾਂ ਨੂੰ ਵੀ ਪਤਾ ਆ ਵੀ ਹੁਣ ਪਹਿਲਾਂ ਵਾਲਾ ਭਾਰਤ ਦਾ ਭਰੋਸਾ ਅਮਰੀਕਾ 'ਚ ਰਹਿਣਾ ਨਹੀਂ, ਅਤੇ ਅਮਰੀਕਾ ਦੇ ਲੋਕ ਵੀ ਇਹ ਗੱਲ ਮੰਨਣ ਲੱਗ ਗਏ ਆ। ਭਾਰਤ ਦੀ ਤਰਾਸਦੀ ਹੁਣ ਇਹ ਰਹੀ ਆ ਕਿ ਇਹ ਹੁਣ ਇਹਨਾਂ ਨੂੰ ਮੰਨਣਾ ਪਿਆ ਕਿ ਜਿਹੜੀ ਸਾਡੀ ਵਿਦੇਸ਼ ਨੀਤੀ ਸੀ ਨਾ, ਉਹ ਬੇਕਾਰ ਸਾਬਤ ਹੋਈ ਆ। ਉਹ ਇੱਕ ਪੰਜਾਬੀ ਗਾਣਾ ਸੀ ਨਾ ਵੀ ਨਾ ਮੈਂ ਉਹ ਗੁਰਦਾਸ ਮਾਨ ਸਾਹਿਬ ਦਾ, ਨਾ ਮੈਂ ਉੱਧਰ ਦੀ ਰਹੀ ਅਤੇ ਨਾ ਮੈਂ ਇੱਧਰ ਦੀ ਰਹੀ। ਵਿਦੇਸ਼ ਨੀਤੀ ਫੇਲ ਹੋ ਗਈ। ਇਹਦਾ ਮਤਲਬ ਜਿਹੜਾ ਤੁਹਾਡਾ ਝੁਕਾਅ ਅਮਰੀਕਾ ਅਤੇ ਪੱਛਮ ਵਾਲੇ ਦੇਸ਼ਾਂ ਨਾਲ ਸੀਗਾ, ਉਹ ਤਾਂ ਤੁਹਾਡੇ ਨਾਲ ਖੜੇ ਨਹੀਂ ਹੈਗੇ ਸੰਦੂਰ ਆਪਰੇਸ਼ਨ ਵਰਗਿਆਂ ਦੇ ਵਿੱਚ। ਚਾਈਨਾ ਨਾਲ ਤੁਸੀਂ ਵੈਸੇ ਵਿਗਾੜ ਲਈ। ਇੱਧਰ ਰਸ਼ੀਆ ਵਾਲੇ ਉਹਨਾਂ ਨੂੰ ਵੀ ਥੋੜ੍ਹਾ ਠੱਲਣ ਦੀ ਕੋਸ਼ਿਸ਼ ਕਰਦੇ ਆ ਅਤੇ ਸਾਡਿਆਂ ਨੂੰ ਵੀ ਥੋੜ੍ਹਾ ਠੱਲਣ ਦੀ ਕੋਸ਼ਿਸ਼ ਕਰਦੇ ਆ। ਹੁਣ ਇਹਨਾਂ ਨੇ ਥੋੜ੍ਹਾ ਪੈਂਤਰਾ ਵਰਤਿਆ ਕਿ ਜੇ ਉੱਧਰਲਾ ਬੰਦਾ ਤੁਹਾਨੂੰ ਵਾਰ-ਵਾਰ ਟੈਰਿਫ ਦਾ ਡਰਾਵਾ ਦੇ ਕੇ ਔਖਾ ਕਰਦਾ ਆ, ਫਿਰ ਤੁਸੀਂ ਮਾੜਾ ਮੋਟਾ ਇੱਧਰ ਹੀ ਠੀਕ ਕਰ ਲਓ। ਮੇਰੇ ਖਿਆਲ ਇਹ ਤੱਤ ਘੜਤ ਦੇ ਵਿੱਚ ਫਿਰ ਇਹਨਾਂ ਨੇ ਇਹ ਥੋੜ੍ਹਾ ਜਿਹਾ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ। ਫਿਲਹਾਲ ਜਿਹੜੀ ਭਾਰਤ ਦੀ ਸਥਿਤੀ ਇਹੀ ਸੀਗੀ, ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਵਿੱਚ ਵਿਚਾਲੇ ਫਸੇ ਹੋਏ ਸੀਗੇ। ਇਹਨਾਂ ਨੂੰ ਕੋਈ ਨਾ ਕੋਈ ਸਾਈਡ ਤਾਂ ਲੈਣੀ ਪੈਣੀ ਸੀਗੀ। ਜੇ ਚੀਨ ਦੇ ਸੰਦਰਭ ਦੇ ਵਿੱਚ ਦੇਖੀਏ, ਕਿਉਂਕਿ
ਮੇਨ ਫਰੇਮ ਦੇ ਉੱਪਰ ਤਾਂ ਚੀਨ ਹੀ ਆਉਂਦਾ ਨਾ, ਇਸ ਜਿਹੜੀ ਚੀਨ ਉਹ ਤਾਂ ਪਰੇਡ ਹੈ ਹੀ ਆ, ਕੀਤੀ ਆ। ਬਿਲਕੁਲ ਜੀ। ਇਹਦੇ ਵਿੱਚ ਇਹ ਵੀ ਆ ਕਿ ਜਿਹੜਾ ਉਹਨਾਂ ਦਾ ਆਪਣਾ ਲੀਡਰਸ਼ਿਪ ਹੁੰਦੀ ਆ, ਉਹਨੂੰ ਵੀ ਹੁੰਦਾ ਕਿ ਲੋਕਾਂ ਦੇ ਵਿੱਚ ਥੋੜ੍ਹੀ ਨਾ ਆਪਣੀ ਪੈਠ ਬਣਾ ਕੇ ਰੱਖੀਏ। ਸੋ ਜਿਹੜੀ ਚੀਨੀ ਲੀਡਰਸ਼ਿਪ ਆ, ਉਹਨੇ ਇਹ ਵੀ ਕੋਸ਼ਿਸ਼ ਕੀਤੀ ਆ ਕਿ ਇਹਦੇ ਨਾਲ ਨਾ ਲੋਕਾਂ ਦੇ ਵਿੱਚ ਕੋਈ ਕੌਮੀ ਗੌਰਵ ਨਾਂ ਦੀ ਮਤਲਬ ਕਿ ਸਪਿਰਿਟ ਵੀ ਥੋੜ੍ਹੀ ਪੈਦਾ ਕੀਤੀ ਜਾਵੇ ਕਿ ਭਾਈ ਐਵੇਂ ਨਹੀਂ ਹੈਗੇ, ਅਸੀਂ ਵੀ ਤਕੜੇ ਆ, ਸਾਡੇ ਕੋਲ ਵੀ ਸੁਪਰਸੋਨਿਕ ਮਿਜ਼ਾਈਲਾਂ ਆ, ਸਾਡੇ ਕੋਲ ਵੀ ਡਰੋਨ ਹੈਗੇ ਆ, ਹਾਈਪਰਸੋਨਿਕ ਮਿਜ਼ਾਈਲਾਂ, ਜਾਂ ਸਾਡੇ ਕੋਲ ਸਾਈਬਰ ਸਪੇਸ ਦੇ ਸੌਫਟਵੇਅਰ ਆ। ਫਿਰ ਕੀ ਹੋਇਆ ਜੇ ਅਮਰੀਕਾ ਇੱਥੇ ਬੈਠਾ ਆ, ਖਦੇੜ ਦਾਂਗੇ ਇਹਨਾਂ ਨੂੰ। ਸੋ ਉਹ ਇੱਕ ਸਪਿਰਿਟ ਵੀ ਹੁੰਦੀ ਆ। ਦੂਸਰਾ ਜਿਹੜਾ ਸ਼ੀ ਜਿਨਪਿੰਗ ਸੀਗਾ, ਇਹਦੇ ਨਾਲ ਇੱਦਾਂ ਕਰਨ ਦੇ ਨਾਲ ਕੀ ਆ, ਇੱਕ ਤਾਂ ਆਪਣੀ ਪਾਰਟੀ ਅਤੇ ਇਹਨੇ ਆਪਣੇ ਲੋਕਾਂ ਨੂੰ ਨਾ ਥੋੜ੍ਹਾ ਜਿਹਾ ਇਕੱਠਾ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਕਹਿਣ ਦਾ ਮਤਲਬ ਕਿ ਨੈਸ਼ਨਲਿਸਟ ਸਟ੍ਰੈਟਜੀ ਇਹਨੇ ਉੱਥੇ ਵਰਤਣ ਦੀ ਕੋਸ਼ਿਸ਼ ਕੀਤੀ ਆ ਕਿ ਚਲੋ ਆਉਣ ਵਾਲੇ ਸਾਲ ਮੇਰੇ ਨਾਲ ਰਹਿਣ। ਉਹ ਵੈਸੇ ਵੀ ਮੰਨਿਆ ਜਾਂਦਾ ਨਾ ਵੀ ਇਹ ਤੋਂ ਬਾਅਦ ਸ਼ਾਇਦ ਇਹਦੀ ਕੁੜੀ ਨਹੀਂ ਆਉਣਾ, ਜੇ ਇਸ ਹਿਸਾਬ ਨਾਲ ਹੁਣ ਉਹਦੇ ਨਾਲ ਤੁਰੀ ਫਿਰਦੀ ਹੁੰਦੀ ਆ। ਖੈਰ ਜੀਓ ਪੋਲੀਟਿਕਸ ਦੇ ਉੱਪਰ ਵੀ ਇਹਦੇ ਕਾਫੀ ਅਸਰ ਹੈਗੇ, ਉਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਵੀ ਦੇਖੋ ਜੇ ਆਪਾਂ ਕਹਿੰਦੇ ਭਾਰਤ ਦੀ ਸਥਿਤੀ ਨਾ ਇੱਧਰ ਜੋਗੀ ਨਾ ਉੱਧਰ ਜੋਗੀ, ਲੇਕਿਨ ਇਸ ਸਾਈਡ ਨੇ ਤਾਂ ਐਡੇ ਐਡੇ ਹਥਿਆਰ ਦਿਖਾਤੇ, ਤਾਂ ਓਬਵੀਅਸਲੀ ਭਾਰਤ ਨੂੰ ਵੀ ਹੁਣ ਕੁਛ ਨਾ ਕੁਛ ਹਥਿਆਰਾਂ ਦੀ ਦੌੜ ਦੇ ਵਿੱਚ ਹੋਰ ਅੱਗੇ ਵਧਣਾ ਪਊਗਾ। ਅਮਰੀਕਾ ਵੱਲ ਜ਼ਿਆਦਾ ਝੁਕਾਅ ਨਹੀਂ ਹੁਣ ਜਾਊਗਾ ਰਸ਼ੀਆ ਵੱਲ ਜ਼ਿਆਦਾ ਝੁਕਾਅ। ਸੋ ਇਹਨਾਂ ਹਥਿਆਰਾਂ ਦੀ ਦੌੜ ਵੀ ਵਧੂਗੀ। ਜਿਹੜੇ ਛੋਟੇ ਮੋਟੇ ਦੇਸ਼ ਆ, ਉਹਨਾਂ ਲਈ ਸਭ ਤੋਂ ਵੱਡੀ ਮੁਸੀਬਤ ਬਣਨੀ ਆ। ਉਹਨਾਂ ਨੂੰ ਇੱਕ ਬੈਲੈਂਸ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕਰਨੀ ਪੈਣੀ ਆ ਕਿ ਉਹ ਜਾਣ ਕਿੱਧਰ। ਜੇ ਤਾਂ ਉਹ ਸਿੱਧੇ ਚੀਨ ਨਾਲ ਜਾਂਦੇ ਆ, ਅਮਰੀਕਾ ਨਾਰਾਜ਼ ਆ, ਉਹ ਉੱਧਰੋਂ ਟੈਰਿਫ ਲਾ ਦਿੰਦੇ ਆ। ਜੇ ਅਮਰੀਕਾ ਵੱਲ ਜਾਣਗੇ ਤਾਂ ਚਾਈਨਾ ਵਾਲੇ ਵੈਸੇ ਧਮਕੀ ਦੇ ਦਿੰਦੇ ਹੁੰਦੇ ਵੀ ਚੱਕ ਦਾਂਗੇ ਤੁਹਾਨੂੰ ਅਸੀਂ, ਜਾਂ ਅਸੀਂ ਤੁਹਾਨੂੰ ਜ਼ਬਤ ਕਰ ਲਾਂਗੇ। ਤਾਂ ਬਹੁਤ ਔਖਾ ਆ ਕਿ ਜਿਹੜੇ ਦੱਖਣ ਪੂਰਬੀ ਏਸ਼ੀਆ ਵਾਲੇ ਛੋਟੇ ਦੇਸ਼ ਆ, ਉਹ ਹੁਣ ਬੈਲੈਂਸ ਪਾਲਿਸੀ ਕਿੱਦਾਂ ਬਣਾਉਣ। ਜੀ। ਤੇ ਦੂਜੇ ਪਾਸੇ ਜਦੋਂ ਪਹਿਲਾਂ ਤਾਂ ਇਹ ਪ੍ਰਚਾਰ ਕੀਤਾ ਜਾਂਦਾ ਸੀ, ਮੋਦੀ ਸਾਹਿਬ ਨੂੰ ਪ੍ਰਚਾਰਿਆ ਇਸ ਤਰੀਕੇ ਨਾਲ ਜਾਂਦਾ ਸੀ ਕਿ ਵਿਸ਼ਵ ਗੁਰੂ ਨੇ, ਜੀ ਕਿ ਇਹਨਾਂ ਨੂੰ ਮੰਨਿਆ ਜਾਂਦਾ ਆ, ਕੋਈ ਵੀ ਦੇਸ਼ਾਂ ਦੇ ਰੌਲੇ ਆ, ਇਹਨਾਂ ਦੀ ਭੂਮਿਕਾ ਜਿਹੜੀ ਆ ਮਹੱਤਵਪੂਰਨ ਮੰਨੀ ਜਾਂਦੀ ਆ। ਈਵਨ ਕਿ ਰਸ਼ੀਆ ਦਾ ਯੂਕਰੇਨ ਨਾਲ ਜਿਹੜਾ ਯੁੱਧ ਆ, ਉਹਦੇ ਵਿੱਚ ਵੀ ਇਹ ਭਾਰਤ ਵਿੱਚ ਪ੍ਰਚਾਰਿਆ ਗਿਆ ਵੀ ਜੇ ਰੁਕਾ ਸਕਦੇ ਆ ਤਾਂ ਮੋਦੀ ਸਾਹਿਬ ਹੀ ਜਿਹੜੇ ਰੁਕਾ ਸਕਦੇ ਜੀ। ਪਰ ਉਹ ਜਿਹੜਾ ਪ੍ਰਭਾਵ ਆ ਸ਼ਾਇਦ ਉਹ ਵੀ ਹੁਣ ਇਹ ਖਤਮ ਹੋਇਆ ਆ। ਜਿਸ ਤਰੀਕੇ ਦੇ ਨਾਲ ਜਿਹੜੇ ਰਿਲੇਸ਼ਨਸ ਆ ਖਰਾਬ ਹੋਇਆ ਅਮਰੀਕਾ ਦੇ ਨਾਲ, ਉਹ ਜਿਹੜਾ ਪ੍ਰਭਾਵ ਹੈ ਸ਼ਾਇਦ ਭਾਰਤ ਦੇ ਵਿੱਚ ਖਤਮ ਹੋ ਗਿਆ, ਜਾਂ ਦੁਨੀਆ ਦੇ ਵਿੱਚ ਵੀ ਉਹ ਖਤਮ ਹੋਇਆ। ਅਤੇ ਦੂਜੇ ਪਾਸੇ ਰਾਹੁਲ ਗਾਂਧੀ ਆ, ਜਿੰਨੀ ਛਵੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਘਟ ਰਹੀ ਆ ਮੋਦੀ ਸਾਹਿਬ ਦੀ, ਅਤੇ ਰਾਹੁਲ ਗਾਂਧੀ ਜਿਹੜਾ ਆ ਉਹ ਲਗਾਤਾਰ ਪਰਦੇ ਦੇ ਉੱਪਰ ਆ, ਲਗਾਤਾਰ ਅਟੈਕ ਹੋ ਰਿਹਾ। ਅਤੇ ਜਿਹੜੀ ਉਹਨਾਂ ਦੀ ਪ੍ਰੋਗਰੈਸਿਵ ਜੇ ਕਹਿ ਸਕਦੇ ਹਾਂ ਆਪਾਂ ਹੁਣ ਰਾਜਨੀਤੀ ਜਿਹੜੀ ਅੱਗੇ ਤੋਂ ਚੱਲ ਰਹੀ ਆ, ਅਤੇ ਹੁਣ ਇੱਕ ਹਾਈਡਰੋਜਨ ਬੰਬ ਨਵੀਂ ਇੱਕ ਟਰਮ ਯੂਜ਼ ਕਰ ਲਈ ਆ, ਇਹ ਕੀ ਹੈਗੀ? ਪੜ੍ਹੇ ਲਿਖੇ ਬੰਦਿਆਂ ਦਾ ਦਲਜੀਤ ਜੀ ਇਹ ਹੁੰਦਾ ਕਿ ਉਹ ਜਿਹੜਾ ਆਪਣਾ ਨਾ ਜਿਹੜਾ ਕੋਈ ਉਹਨਾਂ ਨੇ ਕਾਰਵਾਈ ਮੂਹਰੇ ਪਾਉਣੀ ਹੁੰਦੀ ਆ, ਉਹਦਾ ਨਾਂ ਵੀ ਨਾ ਉਹ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਜਿਹੜਾ ਰੱਖ ਦਿੰਦੇ ਬੰਦਾ। ਪਹਿਲਾਂ ਤਾਂ ਉਹਦੇ ਵਿੱਚ ਭੰਬਲ ਭੁੱਸੇ ਪਾ ਜਾਂਦਾ ਵੀ ਇਹ ਸੱਚੀ ਬੰਬਾਂ ਦੀ ਗੱਲ ਕਰਦੇ, ਕਿਹੜੇ ਬੰਬ ਨੇ। ਇੱਕ ਤਾਂ ਨੋਰਮਲ ਬੰਬ ਹੁੰਦੇ ਆ, ਇੱਕ ਹੁੰਦੇ ਆ ਜੀ ਪਰਮਾਣੂ ਬੰਬ ਹੁੰਦੇ ਆ। ਦਰਅਸਲ ਪਰਮਾਣੂਆਂ ਦੇ ਉੱਪਰ ਜ਼ਿਆਦਾ ਅਸਰਦਾਰ ਹਾਈਡਰੋਜਨ ਬੰਬ ਹੁੰਦੇ ਆ। ਤਾਂ ਉਹਨਾਂ ਨੇ ਹੁਣ ਨਵਾਂ ਪੈਂਤੜਾ ਬਣਾਇਆ। ਚਲੋ ਪੈਂਤੜੇ ਨੂੰ ਛੱਡੋ, ਆਪਾਂ ਟੂ ਦਾ ਪੁਆਇੰਟ 'ਤੇ ਆਉਂਦੇ ਹਾਂ। ਜੇ ਆਪਾਂ RSS ਬਨਾਮ BJP ਕਹਿ ਲਓ, ਠੀਕ ਆ, ਦੇਖਣ ਨੂੰ ਸਾਨੂੰ ਐਂ ਲੱਗਦਾ ਰਹਿੰਦਾ ਕਿ ਭਾਵਗਤ ਹੋਣੀ ਖਰੇ ਮੋਦੀ ਉਹਨਾਂ ਨਾਲ ਵਿਗੜੇ ਹੋਏ ਜਾਂ ਕੀ ਆ। ਪਾਲਿਸੀਜ਼ ਸਾਰੀਆਂ ਫਰੇਮਵਰਕ ਉਹੀ ਚੱਲਦਾ ਹੁੰਦਾ। BJP ਦੀਆਂ 2 ਪਾਲਿਸੀਜ਼ ਰਹੀਆਂ ਜਦੋਂ ਉਹ ਸੱਤਾ ਦੇ ਵਿੱਚ, ਚਾਹੇ ਬਾਹਰ ਹੋਣ ਅਤੇ ਚਾਹੇ ਅੰਦਰ ਹੋਣ। ਪਹਿਲੀ ਗੱਲ ਤਾਂ ਇਹ ਆ ਕਿ ਸਿੱਕਾ ਖੇਡੋ ਵਿਦੇਸ਼ੀ ਕਹਿ ਕੇ ਕਿ ਇਹ ਤਾਂ ਵਿਦੇਸ਼ੀ ਆ, ਇਹ ਫਲਾਨਾ, ਇਹ ਧਿਮਕੜਾ ਆ। ਜੇ ਕੋਈ ਲੀਡਰ ਕਿਸੇ ਦੇ ਵਿਦੇਸ਼ੀ ਮਾਂ ਦਾ ਪੁੱਤ ਆ, ਉਹਨੂੰ ਉਹਦੇ ਵਿੱਚ ਰਗੜੀ ਜਾਓ ਕਿ ਨਾ ਇਹ ਤਾਂ ਵਿਦੇਸ਼ੀ ਆ, ਇਹਨਾਂ ਨੇ ਕੀ ਸਵਾਨ, ਇਹਨਾਂ ਨੂੰ ਕੀ ਪਤਾ ਸਾਡੀ ਸੰਸਕ੍ਰਿਤੀ ਦਾ, ਕੀ ਪਤਾ ਭਾਸ਼ਾ ਦਾ। ਉਹ ਚਾਹੇ ਉਹ ਭਾਸ਼ਾ ਵੀ ਸਿੱਖ ਲੈਣ, ਚਾਹੇ ਉਹ ਉਹਦੇ ਵਿੱਚ ਉਹ ਆਪਣੇ ਲੈਕਚਰ ਵੀ ਦੇ ਦੇਣ, ਚਾਹੇ ਬੋਲ ਵੀ ਲੈਣ, ਲੇਕਿਨ ਵਿਦੇਸ਼ੀ ਫਸਾਈ ਰੱਖਣਾ। ਦੂਸਰਾ ਚੀਜ਼ਾਂ ਵਿਦੇਸ਼ੀਆਂ ਦਾ ਇਹਨੂੰ ਛੱਡੋ ਜੀ, ਐਂ ਕਰੋ ਹੁਣ ਤੁਸੀਂ ਆਪਣੇ ਦੁਕਾਨਾਂ ਦੇ ਉੱਪਰ ਵੀ ਲਿਖ ਲਓ ਵੀ ਅਸੀਂ ਵਿਦੇਸ਼ੀ ਨਹੀਂ ਵਰਤਣਾ। ਲੇਕਿਨ ਉੱਥੇ ਕੋਈ ਇਹਨਾਂ ਨੂੰ ਇਹ ਨਹੀਂ ਸਵਾਲ ਕਰਦਾ ਹੈਗਾ ਵੀ ਭਾਈ ਅਸੀਂ ਜਿਹੜਾ ਚੀਨ ਨਾਲ ਵਪਾਰ ਕਰਦੇ ਹਾਂ, ਕੀ ਅਸੀਂ ਉਹ ਤੋਂ ਬਗੈਰ ਰਹਿ ਸਕਦੇ ਹਾਂ? ਸਾਡਾ ਤਾਂ ਉਹਨਾਂ ਨੂੰ ਜਾਂਦਾ ਹੀ ਬਹੁਤ ਘੱਟ ਆ, ਅਸੀਂ ਤਾਂ ਉਹਨਾਂ ਤੋਂ ਬਗੈਰ ਰਹਿ ਹੀ ਨਹੀਂ ਸਕਦੇ ਹੈਗੇ। ਹੁਣ ਤੀਸਰਾ ਇਹਨਾਂ ਦਾ ਇੱਕ ਪੈਂਤੜਾ ਸੀਗਾ ਵੀ ਕਾਂਗਰਸ ਆ ਜਿਹੜੀ ਇਹਨਾਂ ਦੀ ਮੇਨ ਕੰਪੀਟੀਸ਼ਨ 'ਤੇ ਸੀਗੀ ਕਿ ਰਾਹੁਲ ਨੂੰ ਥੱਲੇ ਖਦੇੜ ਕੇ ਰੱਖੋ। ਰਾਹੁਲ ਨੂੰ ਇਹਨਾਂ ਨੇ ਪੱਪੂ ਸ਼ਬਦ ਨਾਲ ਕਈ ਸਾਲਾਂ ਤੋਂ ਖਿੱਚਿਆ। ਮੁਸ਼ਕਿਲ ਇਹ ਪੈ ਗਈ ਕਿ ਜਿਹੜਾ ਇਹ ਪੱਪੂ ਸ਼ਬਦ ਸੀਗਾ ਪਹਿਲਾਂ ਤਾਂ ਚੱਲਦਾ ਰਿਹਾ ਕਾਮਯਾਬੀ ਦੇ ਨਾਲ, ਉਦੋਂ ਸ਼ਾਇਦ ਉਹ ਰਾਹੁਲ ਗਾਂਧੀ ਹੁਣ ਵੀ ਸ਼ਾਇਦ ਪਤਾ ਨਹੀਂ ਸੀਰੀਅਸ ਨਹੀਂ ਸੀਗੇ, ਪਤਾ ਨਹੀਂ ਇੰਨੀ ਇਕਾਗਰਤਾ ਨਹੀਂ ਵਿੱਚ ਪਾਈ ਹੈਗੀ। ਹੌਲੀ ਹੌਲੀ ਜਿਹੜਾ ਉਹ ਪੱਪੂ ਸ਼ਬਦ ਵਾਲਾ ਜਿਹੜਾ ਸਲੋਗਨ ਇਹਨਾਂ ਨੇ ਦਿੱਤਾ ਹੋਇਆ ਸੀ ਨਾ, ਉਹ ਇਹਨਾਂ ਦੇ ਆ ਕੇ ਜੜੀ ਬਹਿ ਗਿਆ BJP ਦੇ। ਉਹ 'ਚ ਕਾਮਯਾਬੀ ਹੁਣ ਨਿਕਲ ਨਹੀਂ ਪਾ ਰਹੀ। ਉਹ ਪੱਪੂ ਤੋਂ ਉੱਠ ਕੇ ਇਹਨਾਂ ਦਾ ਕਹਿ ਲਓ ਪਤਾ ਨਹੀਂ ਕੀ ਬਣ ਗਿਆ, ਫੁੱਫੜ ਬਣ ਗਿਆ ਜਾਂ ਕੀ ਬਣ ਗਿਆ। ਹੁਣ ਜਿਹੜਾ ਇਹ ਹਾਈਡਰੋਜਨ ਦੀ ਗੱਲ ਕਰਦੇ ਆ, ਇਹਦੇ ਵਿੱਚ ਕੀ ਆ, ਉਹਨਾਂ ਨੇ ਛੋਟਾ ਜਿਹਾ ਖੁਲਾਸਾ ਕਰ ਦਿੱਤਾ ਆ ਕਿ ਜਿਹੜਾ
ਵੋਟ ਚੋਰੀ ਵਾਲਾ ਸੀਗਾ। ਦੇਖੋ ਇਹ ਉਹਨਾਂ ਨੇ ਕਿੱਲ ਠੋਕ ਦਿੱਤਾ ਆ, ਲੋਕਾਂ ਦੇ ਉੱਪਰ ਵੀ ਠੋਕ ਦਿੱਤਾ। ਲੋਕ ਇਸ ਚੀਜ਼ ਨੂੰ ਪੂਰਾ ਵਿਚਾਰ ਕਰਕੇ ਚੱਲਦੇ ਆ ਵੀ ਜੋ ਇਹ ਬਿਹਾਰ 'ਚ ਕਰ ਰਿਹਾ ਜਾਂ ਬਾਕੀ ਰਾਜਾਂ 'ਚ ਕਰਨ ਜਾ ਰਹੇ ਆ, ਜਾਂ ਇਹ ਉਹ ਸੀਟਾਂ ਜਿੱਤ ਗਿਆ ਜਿੱਥੇ ਇਹਨਾਂ ਦੀ ਜਿੱਤਣ ਦਾ ਕੋਈ ਬਣਦੀ ਨਹੀਂ ਸੀ ਗੱਲ, ਲੇਕਿਨ ਇਹ ਸਰਕਾਰ ਬਣਾ ਕੇ ਬੈਠ ਗਏ ਆ 25-30 ਫਾਲਤੂ ਸੀਟਾਂ ਲੈ ਕੇ ਉੱਪਰ। ਵੀ ਲੱਗਦਾ ਆ ਵੀ ਜੋ ਇਹਨਾਂ ਨੇ ਐਵੀਡੈਂਸ ਦਿੱਤੇ ਆ ਵੀ ਇਹਦੇ ਵਿੱਚ ਵੋਟ ਚੋਰੀ ਤਾਂ ਹੋਈ ਆ। ਹੁਣ ਉਹਦੇ ਵਿੱਚ ਨਵੇਂ ਐਵੀਡੈਂਸ ਇਹ ਵੀ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਖੁਲਾਸਾ ਹੋਣਗੇ। ਉਹਦੇ ਵਿੱਚ ਮੈਂ ਇੱਕ ਖੁਲਾਸਾ ਕਰ ਦਿੰਦਾ, ਤੁਸੀਂ ਦੇਖਣਾ ਕਿ ਇਹੋ ਜਿਹੀ ਉੱਥੋਂ ਲਿਸਟ ਮਿਲਣੀ ਕਿ ਇੱਕ ਘਰ ਦੇ ਵਿੱਚੋਂ 946 ਵੋਟਾਂ ਬਣੀਆਂ ਹੋਈਆਂ। ਇੱਕ ਬੰਦਾ ਜਿਹੜੇ ਕਈ ਸਾਲਾਂ ਤੋਂ ਮੋਦੀ ਦੇ ਹਲਕੇ 'ਚ ਵੀ ਉਹਦੀ ਵੋਟ ਜਾ ਰਹੀ ਆ, ਜੇ ਉਹ ਉਧਰ ਗੁਜਰਾਤ ਜਾਂਦਾ ਜਾਂ ਮਹਾਰਾਸ਼ਟਰ ਜਾਂਦਾ ਜਾਂ ਕਿਤੇ ਹੋਰ ਜਾਂਦਾ ਆ, ਉੱਥੇ ਵੀ ਉਹਦੀ ਵੋਟ ਚਲੀ ਜਾ ਰਹੀ ਆ। ਸੋ ਐਦਾਂ ਦੇ ਕੇਸ ਆਉਣਗੇ। ਪਲੱਸ ਇਹਨਾਂ ਨੇ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਜਾਂ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸੀਗੀਆਂ, ਜੋ ਇਹਨਾਂ ਨੇ ਉਸ ਟਾਈਮ ਪ੍ਰਵਚਨ ਬੋਲੇ ਆ ਜਾਂ ਜੋ ਉਹਨਾਂ ਨੇ ਗੱਲਾਂ ਕੀਤੀਆਂ, ਵਾਅਦੇ ਕੀਤੇ ਆ, ਇਹ ਜਿਹੜਾ ਹਾਈਡਰੋਜਨ ਬੰਬ ਨਾ ਉਹਦੇ ਵਿੱਚੋਂ ਸਾਰੇ ਖੁਲਾਸੇ ਹੋਣ ਲੱਗੇ ਆ। ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਇੱਕ ਪਾਸੇ ਤੁਹਾਡੀ ਵੋਟ ਤੁਹਾਡੀ ਸੁਰੱਖਿਅਤ ਨਹੀਂ ਹੈਗੀ, ਸਬੂਤਾਂ ਦੇ ਨਾਲ ਪਤਾ ਲੱਗ ਗਿਆ। ਦੂਸਰੇ ਪਾਸੇ ਜਿਹੜੇ ਆਵਾਮ ਹੈ ਉਹਨੂੰ ਕੀ ਚਾਹੀਦਾ ਕਿ ਮੈਨੂੰ ਚੰਗੀ ਨੌਕਰੀ ਮਿਲ ਜਾਵੇ, ਮੇਰੇ ਬੱਚੇ ਚੰਗਾ ਪੜ੍ਹ ਲੈਣ, ਸਿੱਖਿਆ ਦਾ ਕੋਈ ਮਿਆਰ ਬਣ ਜਾਵੇ। ਜੇ ਉਹਨਾਂ ਦੇ ਵਿੱਚ ਵੀ ਸਾਰੇ ਕੱਪੜੇ ਬਾਹਰ ਕੱਢ ਕੇ ਉਹਨੇ ਰੱਖ ਦਿੱਤੇ, ਫਿਰ ਬਚਿਆ ਕੀ? ਫਿਰ ਤਾਂ ਖਤਮ ਹੀ ਆ ਨਾ। ਫਿਰ ਜਾਂ ਤਾਂ ਫਿਰ ਇਹ ਮੂੰਹ 'ਚ ਪਾ ਕੇ ਆਪ ਚੱਲ ਜਾਣ, ਜਾਂ ਫਿਰ ਕੋਟੇ ਐਡੀਆਂ ਤਕੜੀਆਂ ਹੋਣ ਕਿ ਭਾਈ ਇੰਨਾ ਕੁਛ ਹੋ ਗਿਆ, ਸਾਰੇ ਸਬੂਤ ਪਏ ਆ, ਚਲੋ ਭਾਈ ਇਹਨਾਂ ਨੂੰ ਹੋਵੜੋ। ਪਰ ਕਿੱਦਾਂ ਹੋਵੜਿਆ ਜਾ ਸਕਦਾ ਜਾਂ ਕਿੱਦਾਂ ਕਾਰਵਾਈਆਂ ਹੋਣਗੀਆਂ ਉਹ ਪਤਾ ਨਹੀਂ ਹੈਗਾ। ਦੇਖੋ, ਤੇ ਆਸ ਕਰਦੇ ਹਾਂ ਕਿ ਜਿਹੜਾ ਲੋਕਤੰਤਰਕ ਦੇਸ਼ ਆ ਸਾਡਾ, ਇਹਦੀ ਲੋਕਤੰਤਰਕ ਸ਼ਾਖਾ ਜਿਹੜੀ ਆ ਬਰਕਰਾਰ ਰਵੇ। ਤੇ ਟਾਈਮ ਵੀ ਹੋ ਗਿਆ, ਤੇ ਤੁਸੀਂ ਕੋਈ ਫੀਡਬੈਕ ਸਾਂਝੀ ਕਰਨੀ ਚਾਹੁੰਦੇ ਆ ਤਾਂ ਤੁਸੀਂ ਜਿਹੜਾ ਮੈਸੇਜ ਆ ਇੰਡੋਜ਼ TV ਨੂੰ ਕਰ ਸਕਦੇ ਹੋ। ਤੇ ਹੁਣ ਆਪਣਾ ਰੱਖਿਓ ਖਿਆਲ, ਮਿਲਾਂਗੇ ਅਗਲੇ ਹਫਤੇ ਇੰਡੋਜ਼ ਪ੍ਰਾਈਮ ਦੇ ਵਿੱਚ। ਤੇ ਆਪਣਾ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।